ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਵਨ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਸੋਮਵਾਰ ਦਾ ਦਿਨ, ਤਰੀਕ ਹੈਗੀ ਆ 22 ਜੁਲਾਈ। ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ ਨਿੱਘੀ ਜੀ ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਖਿੰਡਾ ਪਰਿਵਾਰ, ਕੈਂਟ ਵਾਸ਼ਿੰਗਟਨ, ਗੁਰਪਾਲ ਸੰਧੂ ਐਂਟੀਲੋਪ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ, ਬੇਕਰਸਫੀਲਡ, ਤਾਰਾ ਸਿੰਘ, ਮਰਾਹਰ, ਕਲੋਵਿਸ, ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਜਾਂ 408-272-5200 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਭਾਰਤ ਦੇ ਵੱਲੋਂ ਚੰਨ ਵੱਲ ਨੂੰ ਛਾਲ ਤੇ ਇੱਕ ਰਚਿਆ ਗਿਆ ਇਤਿਹਾਸ। ਦੇਖੋ, ਚੰਦਰਯਾਨ 2 ਦੇ ਰਾਹੀਂ ਭਾਰਤ ਨੇ ਪਲਾਟ ਦੀ ਜਿਹੜੀ ਦੁਨੀਆ ਵਾ ਉਹਦੇ 'ਚ ਇੱਕ ਹੋਰ ਇਤਿਹਾਸ ਜਿਹੜਾ ਰਚਿਆ ਹੈ। ਮਿਸ਼ਨ ਚੰਦਰਯਾਨ ਦੀ ਜਿਹੜੀ ਲਾਂਚਿੰਗ ਆ ਉਹ ਤੈਅ ਸਮੇਂ ਤੋਂ ਹੋ ਚੁੱਕੀ ਆ ਔਰ ਇਸ ਦੀ ਜਿਹੜੀ 20 ਘੰਟੇ ਦੀ ਕੁੱਤੀ ਗਿਣਤੀ ਉਹ ਸ਼ੁਰੂ ਹੋ ਚੁੱਕੀ ਹੈ ਐਤਵਾਰ ਦੀ ਸ਼ਾਮ ਨੂੰ 6:43 ਤੋਂ ਬਾਅਦ। ਚੰਦਰਯਾਨ 2 ਨੂੰ ਚੇਨਈ ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਸਪੇਸ ਧਵਨ ਪਲਾਟ ਕੇਂਦਰ ਆ ਉੱਥੋਂ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ। 978 ਕਰੋੜ ਰੁਪਏ ਤੇ ਖਰਚ ਕੀਤਾ ਗਿਆ। 11 ਸਾਲਾਂ ਬਾਅਦ ਇਸਰੋ ਦੇ ਵੱਲੋਂ ਚੰਨ ਤੇ ਭਾਰਤ ਦਾ ਝੰਡਾ ਲਹਿਰਾਇਆ ਜਾਏਗਾ। ਇਹ ਭਾਰਤ ਦਾ ਦੂਜਾ ਚੰਨ ਮਿਸ਼ਨ ਹੈ। ਇਸ ਤੋਂ ਪਹਿਲਾਂ 2008 ਦੇ ਵਿੱਚ ਚੰਦਰਯਾਨ 1 ਨੂੰ ਭੇਜਿਆ ਗਿਆ ਸੀ। ਇਹਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜੀ। ਪਹਿਲਾ ਆਰਬਿਟਰ ਜਿਹੜਾ ਚੰਨ ਦੇ ਨੇੜੇ ਰਹੂਗਾ, ਦੂਜਾ ਲੈਂਡਰ ਹੈ ਜੋ ਧਰਤੀ ਤੇ ਉਤਰੂਗਾ, ਤੀਜਾ ਰੋਵਰ ਹੈ ਜੋ ਇਸ ਦੇ ਆਲੇ ਦੁਆਲੇ ਘੁੰਮੂਗਾ। ਇਹ 3,84,000 ਕਿਲੋਮੀਟਰ ਦੀ ਦੂਰੀ ਤੈਅ ਕਰੂਗਾ, ਉਸ ਤੋਂ ਬਾਅਦ ਚੰਨ ਤੇ ਉਤਰੂਗਾ ਔਰ 48 ਦਿਨ ਲੱਗ ਜਾਣਗੇ ਜੀ ਚੰਨ ਦੀ ਧਰਤੀ ਤੇ ਇਹਨੂੰ ਲੈਂਡ ਕਰਨ ਦੇ ਵਿੱਚ। ਤੇ ਜੇ ਮਿਸ਼ਨ ਜਿਹੜਾ ਵਾ ਸਫਲ ਹੁੰਦਾ ਵਾ ਤੇ ਇਸਰੋ ਲਈ ਇਹ ਮੀਲ ਪੱਥਰ ਸਾਬਤ ਹੋਊਗਾ। ਪਹਿਲੀ ਵਾਰ ਹੈ ਕਿ ਇਸਰੋ ਚੰਨ ਤੇ ਰੋਵਰ ਉਤਾਰ ਰਿਹਾ। ਭਾਰਤ ਚੌਥਾ ਦੇਸ਼ ਹੈ ਦੁਨੀਆ ਦਾ ਜੀ ਜਿਹਦਾ ਰੋਵਰ ਦੂਜੇ ਗ੍ਰਹਿ ਤੇ ਉਤਰੂਗਾ। ਮਤਲਬ ਇਸ ਤੋਂ ਪਹਿਲਾਂ 3 ਦੇਸ਼ਾਂ ਕੋਲ ਉਪਲਬਧੀ ਹਾਸਲ ਆ ਔਰ ਭਾਰਤ ਜਿਹੜਾ ਵਾ ਉਹ ਚੌਥਾ ਦੇਸ਼ ਹੈ। ਜ਼ਾਹਰ ਜੀ ਗੱਲ ਹੈ ਜੀ, ਸਾਡੇ ਵਿਗਿਆਨੀਆਂ ਦੀ ਪ੍ਰਾਪਤੀ ਬਹੁਤ ਵੱਡੀ ਹੈ ਔਰ ਲਗਾਤਾਰ ਵਿਗਿਆਨ ਦੇ ਖੇਤਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਪਹਿਲਾਂ ਵੀ ਇੱਕ ਜਦੋਂ ਲੋਕ ਸਭਾ ਚੋਣਾਂ ਸੀਗੀਆਂ ਉਦੋਂ ਵੀ ਭਾਰਤੀ ਵਿਗਿਆਨੀਆਂ ਨੇ ਇੱਕ ਉਪਲਬਧੀ ਹਾਸਲ ਕੀਤੀ ਸੀ, ਪਰ ਉਦੋਂ ਕੀ ਹੋਇਆ ਸੀ, ਉਸ ਉਪਲਬਧੀ ਦਾ ਸਿਆਸੀਕਰਨ ਹੋ ਗਿਆ ਸੀਗਾ। ਕਿਉਂਕਿ ਇੱਕ ਜਿਹੜੀ ਸਰਕਾਰ ਆ ਨਾ ਉਹਦੇ 'ਚ ਰਿਵਾਜ ਹੈ ਵੀ ਜੇ ਤਾਂ ਫੌਜੀਆਂ ਨੇ ਇਹ ਸਫਾਈ ਕਰਤੀ ਤਾਂ ਵੀ ਉਹ ਮੋਦੀ ਨੇ ਕਰਤੀ ਜੀ, ਬੱਲੇ 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 ਮੋਦੀ, ਜਿਹੜਾ ਕੁਛ ਮੋਦੀ ਕਰ ਸਕਦਾ ਹੋਰ ਕੋਈ ਕਰ ਹੀ ਨਹੀਂ ਸਕਦਾ। ਜੇ ਵਿਗਿਆਨੀਆਂ ਦੀ ਕੋਈ ਉਪਲਬਧੀ ਹੈ ਤੇ ਉਹ ਵੀ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਹੋਈ ਹੈ ਜੀ, ਬਹੁਤ ਵੱਡੀ ਉਪਲਬਧੀ ਹੈ। ਇਹ ਇਸਰੋ ਵਰਗੇ ਜਿੰਨੇ ਵੀ ਇੰਸਟੀਚਿਊਟ ਆ, ਜੋ ਵੱਡੇ ਅਦਾਰੇ, ਜੋ ਖੋਜ ਵਾਲੇ ਅਦਾਰੇ ਆ, ਇਹ ਸਾਰੇ ਕਾਂਗਰਸ ਨੇ ਸਥਾਪਿਤ ਕੀਤੇ ਹੋਏ ਆ। ਖੈਰ ਇਹਨਾਂ 'ਚ ਕੰਮ ਚੱਲ ਰਿਹਾ, ਬਹੁਤ ਚੰਗੀ ਗੱਲ ਹੈ। ਪਰ ਮੇਰੇ ਖਿਆਲ ਨਾਲ ਹੁਣ ਉਹਨਾਂ ਲੋਕਾਂ ਨੂੰ ਇਹਦਾ ਕ੍ਰੈਡਿਟ ਦੇਣਾ ਚਾਹੀਦਾ ਹੈ ਜਿਹੜੇ ਲੋਕ ਅਸਲ ਕ੍ਰੈਡਿਟ ਦੇ ਹੱਕਦਾਰ ਨੇ। ਔਰ ਦੇਖੋ, ਭਾਰਤ 5 ਖਰਬ ਡਾਲਰ ਦੀ ਅਰਥ ਵਿਵਸਥਾ ਬਣਨ ਦੇ ਦਾਅਵੇ ਕਰਦਾ। ਹਾਲੇ ਫਿਲਹਾਲ ਬਣਿਆ ਨਹੀਂ ਹੈ, ਪਰ ਮੇਰੇ ਖਿਆਲ ਨਾਲ ਹੁਣ ਭਾਰਤ ਨੂੰ ਮਾਰਸ ਜਾਂ ਪੁਲਾੜ ਜਾਂ ਸਪੇਸ ਵੱਲ ਜਿੰਨਾ ਭਾਰਤ ਤਰੱਕੀ ਕਰ ਰਿਹਾ, ਸ਼ਾਇਦ ਗਰਾਊਂਡ ਤੇ ਵੀ ਅਸੀਂ ਉਨੀ ਤੇਜ਼ੀ ਨਾਲ ਤਰੱਕੀ ਕਰਾਂਗੇ। ਭੁੱਖਮਾਰੀ, ਬੇਰੁਜ਼ਗਾਰੀ, ਇਹਨਾਂ ਚੀਜ਼ਾਂ ਤੇ ਵੀ ਅਸੀਂ ਗੌਰ ਕਰਾਂਗੇ ਜੀ। ਜੀ ਤੇ ਤੁਸੀਂ ਸਿਆਸੀਕਰਨ ਦੀ ਗੱਲ ਕੀਤੀ ਤੇ ਲੋਕ ਕੀ ਕਹਿ ਰਹੇ ਨੇ ਵੀ ਮੋਦੀ ਨਹੀਂ ਘੱਲਿਆ ਹੈ, ਨਹੀਂ ਹੈ ਕਿੱਦਾਂ? ਦੇਖੋ, ਰੌਲਾ ਕੀ ਹੈ ਕਿ ਹਾਲੇ ਫਿਲਹਾਲ ਤਾਂ ਤੁਹਾਨੂੰ ਪਤਾ ਕਿ ਹਾਲੇ ਤਾਂ ਲੋਕਾਂ ਦੀਆਂ ਨਜ਼ਰਾਂ ਉੱਧਰ ਟਿਕੀਆਂ ਹੋਈਆਂ ਨੇ ਕਿ ਕਦੋਂ ਇਹ ਜਿਹੜਾ ਵਾ ਉੱਥੇ ਉਤਰੇ, ਕਦੋਂ ਫਿਰ ਅਸੀਂ ਜਦੋਂ ਇਸਰੋ ਆ ਜਿਹੜੀ ਅਧਿਕਾਰਿਤ ਤੌਰ ਤੇ ਵੀ ਪੁਸ਼ਟੀ ਕਰਦੇ ਕਿ ਹਾਂ ਹੁਣ ਆਪਰੇਸ਼ਨ ਇਹਨੇ ਸ਼ੁਰੂ ਕਰ ਦਿੱਤੇ। ਜਿਵੇਂ ਕਿ 3 ਹਿੱਸਿਆਂ ਦੇ ਵਿੱਚ ਇਹਨੂੰ ਵੰਡਿਆ ਗਿਆ ਔਰ ਪਹਿਲਾ ਆਰਬਿਟਰ ਆ ਚੰਨ ਦੇ ਨੇੜੇ ਰਹੂਗਾ, ਦੂਜਾ ਲੈਂਡਰ ਹੈ ਧਰਤੀ ਤੇ ਉਤਰੂਗਾ, ਤੀਜਾ ਰੋਵਰ ਹੈ ਜਿਹੜਾ ਆਲੇ ਦੁਆਲੇ ਘੁੰਮੂਗਾ। ਤਾਂ ਹਾਲੇ ਫਿਲਹਾਲ ਤਾਂ ਨਹੀਂ ਹੈ, ਪਰ ਕਿਉਂਕਿ ਇੱਥੋਂ ਦਾ ਇੱਕ ਆਦਤ ਆ ਨਾ, ਇੱਥੋਂ ਦੇ ਸਿਸਟਮ ਦੀ ਇੱਕ ਜਿਵੇਂ ਕਹਿ ਲਈ ਕਿ ਕ੍ਰੈਡਿਟ ਲੈਣ ਦੀ ਹੋੜ ਹੈ। ਇੱਥੇ ਜੋ ਚੰਗਾ ਹੋ ਰਿਹਾ ਉਹ ਮੋਦੀ ਸਾਹਿਬ ਨੇ ਕਰਤਾ, ਭਾਜਪਾ ਨੇ ਕਰਤਾ, RSS ਨੇ ਕਰਤਾ।
ਜੋ ਮਾੜਾ ਹੋ ਰਿਹਾ ਉਹ ਨਹਿਰੂ ਨੇ ਕਰਤਾ, ਇੰਦਰਾ ਗਾਂਧੀ ਨੇ ਕਰਤਾ ਜਾਂ ਹੋਰ ਲੋਕਾਂ ਨੇ ਕਰਤਾ, ਉਹਦੇ ਲਈ ਮੋਦੀ ਦੀ ਕੋਈ ਜ਼ਿੰਮੇਵਾਰੀ ਤੈਅ ਨਹੀਂ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਕ੍ਰੈਡਿਟ ਜਿਹੜੇ ਲੈਣ ਦੇ ਹੱਕਦਾਰ ਨੇ ਲੋਕ, ਉਹਨੇ ਵਿਗਿਆਨੀ, ਉਹਨੇ ਸਾਡੇ ਜਿਹੜੇ ਖੋਜ ਕਰਤਾ ਲੋਕ ਨੇ। ਕ੍ਰੈਡਿਟ ਸਰਕਾਰਾਂ ਪੈਸੇ ਖਰਚਦੀਆਂ, ਕਰਨਾ ਚਾਹੀਦਾ ਉਹਨਾਂ ਨੂੰ, ਉਹਨਾਂ ਦਾ ਫਰਜ਼ ਆ, ਪਰ ਅਸਲ ਦੇ ਵਿੱਚ ਜਿਹੜੇ ਲੋਕ ਹੱਕਦਾਰ ਨੇ ਉਹਨਾਂ ਨੂੰ ਮਿਲਣਾ ਚਾਹੀਦਾ, ਨਾ ਕਿ ਮੋਦੀ ਸਾਹਿਬ ਫੌਜ ਦੀਆਂ ਪ੍ਰਾਪਤੀਆਂ, ਕ੍ਰਿਕਟ ਦੀਆਂ ਪ੍ਰਾਪਤੀਆਂ, ਬਾਲੀਵੁੱਡ ਦੀ ਜੇ ਕੋਈ ਪ੍ਰਾਪਤੀ ਹੈ ਜਾਂ ਕੋਈ ਹੋਰ ਪ੍ਰਾਪਤੀ ਹੈ ਤੇ ਉਹਦਾ ਜਿਹੜਾ ਕ੍ਰੈਡਿਟ ਆ ਉਹ ਮੋਦੀ ਸਾਹਿਬ ਕਹਿੰਦੇ ਕਿ ਜੀ ਹਾਂਜੀ ਹਮਨੇ ਕਰ ਦਿਆ, ਮੋਦੀ ਹੈ ਤਾਂ ਮੁਮਕਿਨ ਹੈ। ਇਹ ਵਰਲਡ ਕੱਪ ਤੋਂ ਪਹਿਲਾਂ ਵੀ ਤਾਂ ਕਹੀ ਜਾਂਦਾ ਸੀ ਨਾ ਇਤਨਾ ਮੀਡੀਆ ਕਿ ਮੋਦੀ ਹੈ ਤਾਂ ਮੁਮਕਿਨ ਹੈ, ਔਰ ਜਦੋਂ ਨਿਊਜ਼ੀਲੈਂਡ ਵਾਲੇ ਨੇ ਹਰਾਤਾ ਫਿਰ ਇਹ ਦੂਜੇ ਉਹ ਹਵਨ ਕਰਨ ਵਾਲੇ ਚੱਕਰ 'ਚ ਪੈ ਗਏ ਕਿ ਜੀ ਫਲਾਨਾ ਬਾਬਾ ਉੱਤੇ ਪੜ੍ਹੀ ਜਾਂਦਾ ਸੀ ਮੰਤਰ ਜੀ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਜਿਹੜੇ ਰਾਮ ਦੇ ਨਾਰੇ ਨਾ ਲਾਉਣ ਦੇ ਉੱਤੇ ਹੋ ਗਿਆ ਹੁਣ ਵਿਵਾਦ, ਨੌਜਵਾਨਾਂ ਦੀ ਫੇਰ ਕੁੱਟਮਾਰ, ਹੁਣ ਇਹ ਮੋਦੀ ਹੈ ਤਾਂ ਮੁਮਕਿਨ ਦੇ ਵਿੱਚ ਹੀ ਆਉਂਦਾ ਵੀ। ਹਾਂਜੀ, ਇਹ ਮੋਦੀ ਹੈ ਤਾਂ ਮੁਮਕਿਨ ਹੈ, ਇਹ ਬਿਲਕੁਲ ਤੁਸੀਂ ਬਹੁਤ ਸਹੀ ਗੱਲ ਕੀਤੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ ਦਾ ਇਹ ਮਸਲਾ ਜੀ, ਉੱਥੋਂ ਦੀ ਘਟਨਾ ਹੈ ਕਿ ਜੈ ਸ਼੍ਰੀ ਰਾਮ ਦਾ ਨਾਰਾ ਨਾ ਲਾਉਣ ਤੇ ਕੁਝ ਲੋਕਾਂ ਨੇ 2 ਨੌਜਵਾਨਾਂ ਦੀ ਕੁੱਟਮਾਰ ਕੀਤੀ ਹੈ ਤੇ 3 ਦਿਨਾਂ ਦੇ ਅੰਦਰ ਇਹ ਦੂਜਾ ਮਾਮਲਾ ਜੀ, ਧਾਰਮਿਕ ਨਾਰਾ ਨਾ ਲਾਉਣ ਦੇ ਕੁੱਟਮਾਰ ਕਰਨ ਦਾ। ਝਾਰਖੰਡ ਦੀ ਰਾਜਧਾਨੀ ਦੇ ਵਿੱਚ ਵੀ ਇਹੋ ਜਿਹੀ ਘਟਨਾ ਵਾਪਰੀ ਜਿੱਥੇ 2 ਲੋਕਾਂ ਨੂੰ ਚਾਕੂ ਦੇ ਨਾਲ ਬੰਨ੍ਹ ਦਿੱਤਾ ਗਿਆ। ਪੀੜਤਾਂ ਨੇ ਕਿਹਾ ਕਿ ਮੁਲਜ਼ਮਾਂ ਨੇ ਉਹਨਾਂ ਨੂੰ ਪਿਛਲੇ ਦਿਨੀ ਮੌਬ ਲਿੰਚਿੰਗ ਦੇ ਦੌਰਾਨ ਮਾਰੇ ਗਏ ਨੌਜਵਾਨ ਤਬਰੇਜ਼ ਦੀ ਵੀਡੀਓ ਵੀ ਦਿਖਾਈ ਸੀ। ਤਬਰੇਜ਼ ਉਹ ਹੈ ਜੀ ਜਿਹਨੂੰ ਕਿਹਾ ਸੀ ਕਿ ਜੈ ਸ਼੍ਰੀ ਰਾਮ ਜੈ ਹਨੂੰਮਾਨ ਦੇ ਨਾਰੇ ਲਾਓ, ਉਹਨੇ ਲਾਏ ਵੀ ਪਰ ਉਹਨੂੰ ਕੁੱਟਤਾ। ਉਹ ਕੁੱਟ ਇੰਨਾ ਕੁੱਟਿਆ ਸੀ ਉਹਨੂੰ, ਤਬਰੇਜ਼ ਅੰਸਾਰੀ ਨੂੰ, ਕਿ ਉਹਦੀ ਮੌਤ ਹੋ ਗਈ ਸੀ। ਮਤਲਬ ਕਿ ਜੈ ਸ਼੍ਰੀ ਰਾਮ ਜਾਂ ਜੈ ਹਨੂੰਮਾਨ ਦਾ ਨਾਰਾ ਤੁਹਾਨੂੰ ਬਚਾ ਨਹੀਂ ਸਕਦਾ ਜੇਕਰ ਕੁਝ ਸਿਰਫਰੇ ਲੋਕਾਂ ਨੇ ਤੁਸੀਂ ਧੱਕੇ ਚੜ੍ਹ ਜਾਣੇ ਆ। ਖੈਰ ਸਿਆਸਤ ਦੀ ਇਸ ਮਸਲੇ 'ਚ ਗੱਲ ਕਰਾਂਗੇ। ਔਰੰਗਾਬਾਦ ਦੀ ਜਿਹੜੀ ਘਟਨਾ ਵਾ ਉਹਦਾ ਪੀੜਤ ਹੈ ਸ਼ੇਖ ਆਮੇਰ। ਇਹ ਕਹਿੰਦਾ ਹੈ ਕਿ ਜੀ ਰਾਤ ਨੂੰ ਕਿਸੇ ਦੋਸਤ ਨਾਲ ਉਹ ਕੰਮ ਕਰਨ ਲਈ ਬਾਹਰ ਨਿਕਲਿਆ ਸੀ, ਕਾਰ ਤੇ ਕੁਝ ਬੰਦੇ ਆਉਂਦੇ ਜੈ ਸ਼੍ਰੀ ਰਾਮ ਦਾ ਨਾਰਾ ਲਾਉਣ ਦੇ ਉੱਤੇ ਦਬਾਅ ਪਾਉਂਦੇ, ਜਦੋਂ ਵਿਰੋਧ ਕੀਤਾ ਜਾਂਦਾ ਤਾਂ ਫਿਰ ਉਹ ਕੁੱਟਮਾਰ ਕਰਦੇ ਆ। ਇਸੇ ਤਰ੍ਹਾਂ ਔਰੰਗਾਬਾਦ ਦੇ ਬੇਗਮਪੁਰ ਦੇ ਵਿੱਚ ਇਮਰਾਨ ਇਸਮਾਇਲ ਨੂੰ ਕੁੱਟਿਆ ਗਿਆ ਸੀ। ਉਹ ਹੋਟਲ ਤੋਂ ਕੰਮ ਕਰਕੇ ਘਰ ਵਾਪਸ ਆ ਰਹੀ ਸੀ, ਜਦੋਂ ਰਾਹ ਦੇ ਵਿੱਚ ਉਹਨੂੰ ਰੋਕਿਆ ਗਿਆ ਤੇ ਉਹਨੇ ਨਾਰਾ ਨਹੀਂ ਲਾਇਆ ਜੈ ਸ਼੍ਰੀ ਰਾਮ ਦਾ ਤਾਂ ਉਹਦੀ ਵੀ ਕੁੱਟਮਾਰ ਕੀਤੀ ਗਈ। ਚੋਰੀ ਦੇ ਸ਼ੱਕ ਦੇ ਵਿੱਚ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਰਾਂਚੀ ਦੇ ਵਿੱਚ। ਸ਼ੇਖਰ ਰਾਮ ਤੇ ਬਸੰਤ ਰਾਮ, ਉਹਨਾਂ ਨੂੰ ਫੜਿਆ ਗਿਆ, ਉਹਨਾਂ ਤੋਂ ਜੈ ਸ਼੍ਰੀ ਰਾਮ ਦੇ ਨਾਰੇ ਲਗਵਾਏ ਧਾਰਮਿਕ, ਤੇ ਜਦੋਂ ਕਹਿੰਦੇ ਕਿ ਨਹੀਂ ਤਾਂ ਉਦੋਂ ਇਹਨਾਂ ਦੇ ਚਾਕੂ ਚੁੱਕੂ ਮਾਰੇ ਗਏ ਤੇ ਫਿਰ ਕਹਿੰਦੇ ਕਿ ਆਹ ਵੇਖ ਤਬਰੇਜ਼ ਦੀ ਵੀਡੀਓ ਜਿਹਨੂੰ ਅਸੀਂ ਕੁੱਟਿਆ ਸੀ। ਕਹਿਣ ਤੋਂ ਭਾਵ ਕੀ ਹੈ ਕਿ ਸੁਪਰੀਮ ਕੋਰਟ 1 ਸਾਲ ਹੋ ਗਿਆ ਕਹੇ ਨਹੀਂ, ਸੁਪਰੀਮ ਕੋਰਟ ਨੇ 1 ਸਾਲ ਪਹਿਲਾਂ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਕਿ ਜਿਹੜਾ ਦੇਸ਼ ਦੇ ਵਿੱਚ ਹਜੂਮੀ ਹਿੰਸਾ ਦੀਆਂ ਜਿਹੜੀਆਂ ਘਟਨਾਵਾਂ ਵੱਧ ਰਹੀਆਂ ਨਾ ਇਹਦੇ ਤੇ ਕਾਬੂ ਪਾਇਆ ਜਾਵੇ। ਹੁਣ ਸਰਕਾਰ ਜਿਹੜੀ ਸੰਸਦ ਦੇ ਵਿੱਚ ਬਿੱਲ ਲਿਆਉਣ ਨੂੰ ਵੀ ਫੈਸਲਾ ਕਰ ਚੁੱਕੀ ਕਿ ਬਿੱਲ ਲਿਆਂਦਾ ਜਾਵੇ ਤੇ ਵੱਖ-ਵੱਖ ਰਾਜਾਂ ਨੂੰ ਵੀ ਕਾਨੂੰਨ ਬਣਾਉਣ ਦੇ ਹੁਕਮ ਦਿੱਤੇ ਗਏ ਆ। ਪਰ ਕੁਝ ਦਿਨ ਪਹਿਲਾਂ ਬਿਹਾਰ ਦੀ ਤੁਹਾਨੂੰ ਘਟਨਾ ਮੈਂ ਦੱਸਦਾ ਵਾਂ ਜਿੱਥੇ ਪਸ਼ੂ ਚੋਰੀ ਦਾ ਇਲਜ਼ਾਮ ਲਾ ਕੇ 3 ਜਣਾਂ ਨੂੰ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ। ਉੱਥੇ ਉਹਨਾਂ ਨਾਲ ਵੀ ਇਹੀ ਹੋਇਆ ਸੀਗਾ। ਦੇਖੋ, ਇੱਕ ਪਾਸੇ ਅਸੀਂ ਕਹਿੰਦੇ ਕਿ ਸਾਡਾ ਜਿਹੜਾ ਭਾਰਤ ਹੈ, ਸਾਡੀ ਜਿਹੜੀ ਭਾਰਤ ਮਾਤਾ ਹੈ, ਉਹ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ। ਪਰ ਦੂਜੇ ਪਾਸੇ ਅਸੀਂ ਕੀ ਕਹਿੰਦੇ ਕਿ ਜਿਹੜੇ ਕੁਝ ਕੁ ਲੋਕ ਨੇ, ਮਤਲਬ ਜਿਹੜੇ ਮਾਈਨੋਰਟੀਜ਼ ਨੂੰ ਟਾਰਗੇਟ ਕਰਦੇ ਨੇ, ਉਹ ਕਹਿੰਦੇ ਕਿ ਨਹੀਂ ਭਾਰਤ ਸੈਕੂਲਰ ਨਹੀਂ, ਭਾਰਤ ਡੈਮੋਕ੍ਰੇਸੀ ਹੋਊਗਾ, ਵੱਡੀ ਹੋਊਗਾ, ਉਹ ਗੱਲਾਂ ਵੱਖਰੀਆਂ, ਪਰ ਤੁਸੀਂ ਸਾਡੇ ਇੱਕ ਵਾਰ ਜਿਹਨੂੰ ਅਸੀਂ ਮੰਨਦੇ ਹਾਂ ਉਹਦਾ ਨਾਰਾ ਲਾਓ। ਦੇਖੋ, ਜ਼ਾਹਰ ਦੀ ਗੱਲ ਹੈ ਕਿ ਜਦੋਂ ਕੋਈ ਵੀ ਵਿਅਕਤੀ ਵਿਸ਼ੇਸ਼ ਹੈ, ਜਦੋਂ ਉਹਦੇ ਕੋਈ ਫਿਰਕੂ ਤਣਾਅ ਪਾਇਆ ਜਾਊਗਾ, ਫਿਰਕੂ ਕੋਈ ਜ਼ਬਰ ਕੀਤਾ ਜਾਊਗਾ ਤਾਂ ਉਹ ਨਹੀਂ ਕਰੂਗਾ ਏਦਾਂ। ਤਾਂ ਇਸ ਕਰਕੇ ਜਿਹੜਾ ਇਸ ਪਾਸੇ ਨੂੰ ਅਸੀਂ ਜਾ ਰਹੇ ਹਾਂ ਨਾ, ਇਹ ਹੁਣ ਇਹਨਾਂ ਨੂੰ ਲੱਗਦਾ ਕਿ ਚੌੜ ਆ, ਪਰ ਇਹ ਚੌੜ ਨਹੀਂ ਹੈ, ਇਹ ਮਜ਼ਾਕ ਨਹੀਂ ਹੈ। ਇਹ 2 ਫਿਰਕਿਆਂ ਦੇ ਦਰਮਿਆਨ, ਇੱਕ ਜਿਹੜੇ ਭਾਈਚਾਰੇ ਨੇ ਉਹਨਾਂ ਦੇ ਦਰਮਿਆਨ ਇਹ ਪੜਾਅ ਜਿਹੜਾ ਵਾ ਵੱਧਦਾ ਜਾ ਰਿਹਾ ਲਗਾਤਾਰ। ਔਰ ਜੇਕਰ ਇਹ ਸਰਕਾਰ ਨੇ ਕੰਟਰੋਲ ਨਾ ਕੀਤਾ, ਆਉਣ ਵਾਲੇ ਟਾਈਮ ਦੇ ਵਿੱਚ ਇਹ ਪਾੜਾ ਹੋਰ ਵੱਧ ਜਾਣਾ ਵਾ। ਫਿਰ ਜਦੋਂ ਦੂਜੇ ਫਿਰਕੇ ਨੇ ਐਕਸ਼ਨ ਤੇ ਰਿਐਕਸ਼ਨ ਕੀਤਾ, ਫਿਰ ਭਾਰਤ ਦਾ ਹਾਲ ਉਹ ਹੋਣਾ ਵਾ ਜਿਹੜਾ ਸਰਕਾਰ ਨੇ ਸ਼ਾਇਦ ਸੋਚਿਆ ਵੀ ਨਹੀਂ, ਔਰ ਉਹਨਾਂ ਚੀਜ਼ਾਂ ਤੇ ਕੰਟਰੋਲ ਕਰਨਾ ਫਿਰ ਔਖਾ ਹੋ ਜਾਊਗਾ। ਕਹਿਣ ਤੋਂ ਭਾਵ ਹੈ ਕਿ ਜਾਨ ਮਾਲ ਦੀ ਰਾਖੀ ਕਰਨਾ ਸਰਕਾਰਾਂ ਦਾ ਫਰਜ਼ ਹੈ। ਔਰ ਮੋਦੀ ਸਾਹਿਬ ਦੇ ਜਿਹੜੇ ਗੁੰਡੇ ਆ, ਜਿਹੜੇ ਗਊ ਰੱਖਿਆ ਦੇ ਨਾਮ ਤੇ ਜਿਹੜੇ ਪਸ਼ੂ ਚੋਰੀ ਦੇ ਤਸਕਰਾਂ ਨੂੰ ਕੁੱਟਮਾਰ ਕਰਦੇ ਆ, ਉਹਨਾਂ ਤੇ ਲਗਾਮ ਹੋਣੀ ਚਾਹੀਦੀ। ਔਰ ਇੱਕ ਜਿਹੜੀ ਵਿਸ਼ੇਸ਼ ਫਿਰਕਾ ਨੂੰ ਜਿਹੜੀ ਇੱਕ ਤਰ੍ਹਾਂ ਨਾਲ ਬੂਸਟ ਕੀਤਾ ਜਾ ਰਿਹਾ ਨਾ, ਉਹਦੇ ਤੇ ਥੋੜੀ ਜਿਹੀ ਨਕੇਲ ਪੈਣੀ ਚਾਹੀਦੀ ਹੈ। ਨਹੀਂ ਤਾਂ ਇਹ ਭਾਰਤ ਸੈਕੂਲਰ ਨਹੀਂ ਅਸੀਂ ਕਹਿ ਸਕਦੇ ਕਿਸੇ ਵੀ ਤਰੀਕੇ ਨਾਲ ਜੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ, ਕਹਿੰਦੇ 132 ਪਿੰਡਾਂ ਦੇ ਵਿੱਚ ਪਿਛਲੇ 3 ਮਹੀਨਿਆਂ ਦੇ ਦੌਰਾਨ ਕੋਈ ਕੁੜੀ ਨਹੀਂ ਜਨਮੀ ਤੇ ਹੁਣ ਜਾਂਚ ਦੇ ਆਦੇਸ਼ ਨੇ ਉਸ ਪਿੰਡ ਦੇ ਵਿੱਚ। ਦੇਖੋ, ਇਸ ਮੁਲਕ ਦੇ ਵਿੱਚ ਬਹੁਤ ਹੈਰਾਨੀਜਨਕ ਘਟਨਾ ਵਾਪਰਦੀਆਂ, ਬਹੁਤ ਮਤਲਬ ਇਹ ਜਿਹੀਆਂ ਚੀਜ਼ਾਂ ਵਾਪਰਦੀਆਂ ਜਿਹੜੀਆਂ ਤੁਹਾਨੂੰ ਸੋਚਣ ਤੇ ਮਜਬੂਰ ਕਰ ਦਿੰਦੀਆਂ। ਵੇਖਿਆ ਜਾਵੇ ਤਾਂ
ਇਹ ਕੋਈ ਇਹ ਹੈ ਕਿ ਮਤਲਬ ਇਹੋ ਜਿਹੀ ਖਬਰ ਆ ਜਿਹਦੇ ਤੇ ਯਕੀਨ ਵੀ ਨਹੀਂ ਤੁਸੀਂ ਕਰ ਸਕਦੇ ਕਿ 3 ਮਹੀਨਿਆਂ ਦੇ ਦੌਰਾਨ 132 ਦਿਨਾਂ 'ਚ ਕੁੜੀ ਨਾ ਹੋਵੇ। ਸਰਕਾਰ ਕਹਿੰਦੀ ਹੈ ਬੇਟੀ ਬਚਾਓ ਦੇਸ਼ ਬਚਾਓ, ਬੇਟੀ ਪੜਾਓ ਦੇਸ਼ ਪੜਾਓ, ਮਤਲਬ ਇਹੋ ਜਿਹੇ ਮੋਟੋ ਸਰਕਾਰ ਲੈ ਕੇ ਆਉਂਦੀ ਹੈ। ਪਰ ਉੱਤਰਾਖੰਡ ਦੀ ਖਬਰ ਹੈ ਜੀ ਜਿੱਥੋਂ 125 ਤੋਂ ਵੱਧ ਪਿੰਡ ਹੈ ਜੀ, ਇੱਥੇ 3 ਮਹੀਨਿਆਂ ਦੇ ਦੌਰਾਨ ਕਿਸੇ ਵੀ ਕੁੜੀ ਦਾ ਜਨਮ ਨਹੀਂ ਹੋਇਆ। ਸਰਕਾਰੀ ਅੰਕੜੇ ਕਹਿੰਦੇ ਹੈ ਕਿ ਉੱਤਰਾਕਾਸ਼ੀ ਜ਼ਿਲ੍ਹੇ ਦੇ 132 ਪਿੰਡ ਹੈ, ਇਹਨਾਂ ਦੇ ਵਿੱਚ 216 ਬੱਚੇ ਪੈਦਾ ਹੋਏ ਹੈ, ਇੱਕ ਵੀ ਕੁੜੀ ਪੈਦਾ ਨਹੀਂ ਹੋਈ ਹੈ। ਇਸ ਜ਼ਿਲ੍ਹੇ ਦੇ ਵਿੱਚ ਕੁੜੀਆਂ ਦੀ ਜਿਹੜੀ ਜਨਮ ਦਰ ਹੈ ਪਿਛਲੇ 3 ਮਹੀਨਿਆਂ ਤੋਂ ਉਹ ਸਿਫਰ ਹੈ। ਉਹ ਕਹਿੰਦੇ ਕਿ ਇਸ ਦਾ ਕਾਰਨ ਲੱਭਣ ਦੇ ਲਈ ਇਲਾਕੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਔਰ ਅਧਿਐਨ ਵੀ ਕਰਾਵਾਂਗੇ, ਸਰਵੇਖਣ ਵੀ ਕਰਾਵਾਂਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਆਸ਼ਾ ਵਰਕਰਾਂ ਦੀ ਹੰਗਾਮੀ ਮੀਟਿੰਗ ਵੀ ਸੱਦੀ ਅਤੇ ਇਹਨਾਂ ਖੇਤਰਾਂ ਦੇ ਵਿੱਚ ਚੌਕਸੀ ਵਧਾਉਣ ਤੇ ਅੰਕੜਿਆਂ ਬਾਰੇ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਗਿਆ। ਹਾਲੇ ਤੱਕ ਭਰੂਣ ਹੱਤਿਆ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ, ਪਰ ਅਜਿਹਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦੇਖੋ, ਭਰੂਣ ਹੱਤਿਆ ਰੋਕਣਾ ਸਰਕਾਰ ਦਾ ਫਰਜ਼ ਹੈ, ਸਰਕਾਰ ਨੂੰ ਰੋਕਣੀ ਚਾਹੀਦੀ ਹੈ। ਭਰੂਣ ਹੱਤਿਆ ਇੱਕ ਲੀਗਲ ਜਿਹੜਾ ਵਾਪਾ ਕਹਿੰਦੇ ਕਿ ਇੱਕ ਕਾਨੂੰਨ ਜੁਰਮ ਆ। ਉਹ ਦੂਜੀ ਗੱਲ ਇਹ ਹੈ ਰਾਜੀ ਕਿ ਦੇਖੋ ਇੱਕ ਪਾਸੇ ਅਸੀਂ ਭਰੂਣ ਹੱਤਿਆ ਨੂੰ ਰੋਕ ਰਹੇ ਹਾਂ, ਆਸ਼ਾ ਵਰਕਰਾਂ ਨੂੰ ਲਗਾ ਰਹੇ ਹਾਂ, ਪਰ ਅਸਲ ਦੇ ਵਿੱਚ ਜੇ ਕੋਈ ਬੱਚਾ ਜਨਮ ਪੈਦਾ ਹੋਊਗਾ ਉਹ ਇਸੇ ਮਾਹੌਲ 'ਚ ਹੋਊਗਾ ਨਾ। ਬਿਹਤਰ ਇਹ ਹੈ ਕਿ ਅਸੀਂ ਮਾਹੌਲ ਠੀਕ ਕਿਉਂ ਨਹੀਂ ਕਰਦੇ, ਅਸੀਂ ਕੁੜੀਆਂ ਨੂੰ ਬਰਾਬਰਤਾ ਦਾ ਅਹਿਸਾਸ ਕਿਉਂ ਨਹੀਂ ਕਰਾਉਂਦੇ। ਸਾਡੀ ਰਾਜਧਾਨੀ ਦਿੱਲੀ ਹਰ 1.5 ਘੰਟੇ ਬਾਅਦ ਉੱਥੇ ਕੁੜੀ ਨਾਲ ਔਰਤ ਦੇ ਨਾਲ ਜਾਤੀ ਹੁੰਦੀ ਹੈ, ਬਲਾਤਕਾਰ ਹੁੰਦਾ ਹੈ। ਜਦੋਂ ਸਾਡੀ ਰਾਜਧਾਨੀ ਦੇ ਵਿੱਚ ਆਹ ਹਾਲਤ ਹੈ ਤੇ ਅਸੀਂ ਦੂਜੇ ਸ਼ਹਿਰ ਸਾਡੇ ਕਿਵੇਂ ਮਹਿਸੂਸ ਹੋਣਗੇ। ਸੋ ਕਹਿਣ ਤੋਂ ਭਾਵ ਹੈ ਕਿ ਰਜਿਸਟਰ ਤੁਸੀਂ ਫਰੋਲੀ ਜਾਓ, ਆਸ਼ਾ ਵਰਕਰਾਂ ਦੀਆਂ ਮੀਟਿੰਗਾਂ ਸੱਦੀ ਜਾਓ, ਹਸਪਤਾਲਾਂ ਦੇ ਵਿੱਚ ਚੌਕਸੀ ਪਹਿਰੇ ਲਾ ਦਿਓ, ਉਹ ਗੱਲ ਡਿਫਰੈਂਟ ਹੈ। ਲੋਕਾਂ ਨੂੰ ਜਾਗਰੂਕ ਕਰਨਾ ਸਭ ਤੋਂ ਪਹਿਲੀ ਚੀਜ਼। ਦੂਜੀ ਚੀਜ਼ ਹੈ ਕਿ ਕੁੜੀ ਤੇ ਮੁੰਡੇ ਦਾ ਫਰਕ ਮਿਟਾਉਣਾ ਔਰ ਤੀਜੀ ਚੀਜ਼ ਹੈ ਕਿ ਮਾਹੌਲ ਲੋਕਾਂ ਨੂੰ ਲੱਗੇ ਕਿ ਜੇ ਮੇਰੀ ਕੁੜੀ ਹੋ ਗਈ ਤਾਂ ਕੱਲ ਨੂੰ ਮੇਰੀ ਕਿਸੇ ਹੱਕ ਦਾ ਕਾਰਨ ਨਾ ਬਣ ਜਾਵੇ। ਲੋਕਾਂ ਨੂੰ ਲੱਗੇ ਕਿ ਕੁੜੀ ਤੇ ਮੁੰਡਾ ਇੱਕ ਆ, ਬਰਾਬਰ ਮੌਕੇ ਬਰਾਬਰ ਦਾ ਮਾਹੌਲ ਪੈਦਾ ਕਰਨ ਦੇਣਾ ਚਾਹੀਦਾ। ਔਰ ਕਿਹਨੇ ਕਰਨਾ ਵਾ? ਸਮਾਜ ਨੇ ਬਾਅਦ ਦੇ ਵਿੱਚ ਕਰਨਾ ਵਾ, ਸਰਕਾਰਾਂ ਨੇ ਪਹਿਲਾਂ ਕਰਨਾ, ਕਿਉਂਕਿ ਸਰਕਾਰਾਂ ਮਾਹੌਲ ਪੈਦਾ ਕਰਦੀਆਂ ਜੀ। ਜੀ ਜੀ ਅਗਲੀ ਗੱਲ ਕਰਦੇ ਹਾਂ। ਪ੍ਰਵੀਨ ਜੀ ਵੀ ਕਹਿੰਦੇ ਜਿਹੜਾ ਸੋਨਭਦਰ ਕਾਂਡ ਦੇ ਲਈ ਹੁਣ ਜੋਗੀ ਨੇ ਕਾਂਗਰਸੀ ਤੇ ਸਮਾਜਵਾਦੀ ਘੇਰੇ ਆ। ਦੇਖੋ, ਉੱਥੇ ਨਾ ਪ੍ਰਿਅੰਕਾ ਗਾਂਧੀ ਗਏ ਸੀਗੇ ਤੇ ਉਹ ਕਹਿੰਦੇ ਕਿ ਜੀ ਜਿਹੜੇ ਇਹ ਆ ਨਕਲੀ ਹੰਝੂ ਵਹਾਉਂਦੇ ਆ ਜਿਹੜੇ ਪ੍ਰਿਅੰਕਾ ਗਾਂਧੀ ਹੋ ਰਹੇ, ਤੇ ਉਹ ਕਹਿੰਦੇ ਕਿ ਸਮਾਜਵਾਦੀ ਪਾਰਟੀ ਵਾਲੇ ਜਿਹੜੇ ਉਹ ਅਸਲ ਦੇ ਵਿੱਚ ਕਾਂਗਰਸੀ ਆਗੂਆਂ ਦਾ ਇਹ ਪਾਪ ਹੈ ਤੇ ਜਿਹੜੇ ਲੋਕਾਂ ਨੇ ਪਾਪ ਕੀਤਾ ਸਮਾਜਵਾਦੀ ਪਾਰਟੀ ਦੇ ਨਾਲ ਉਹਨਾਂ ਦੀ ਆਰਥਿਕ ਸਾਂਝ ਰਹੀ ਹੈ। ਅਸਲ ਦੇ ਵਿੱਚ ਤੁਸੀਂ ਪਿਛਲੇ 3-4 ਦਿਨਾਂ ਤੋਂ ਸੋਨਭਦਰ ਬਾਰੇ ਚਰਚਾ ਕਰ ਰਹੇ ਹੋਵੋਗੇ, ਪਰ ਮੈਂ ਤੁਹਾਨੂੰ ਥੋੜੀ ਜਿਹੀ ਤਫਸੀਲ ਇਸ ਚੀਜ਼ ਦੀ ਦੇਣੀ ਚਾਹੁੰਦਾ ਕਿ 17 ਜੁਲਾਈ ਦੀ ਘਟਨਾਵਾਂ ਜਦੋਂ ਸੋਨਭਦਰ ਜ਼ਿਲ੍ਹੇ ਦੇ ਉੱਭਾ ਪਿੰਡ ਆ, ਉੱਥੇ ਜ਼ਮੀਨ ਨੂੰ ਲੈ ਕੇ ਝਗੜੇ ਦੇ ਵਿੱਚ 10 ਲੋਕਾਂ ਦੀ ਮੌਤ ਹੁੰਦੀ ਹੈ ਤੇ 25 ਜਣੇ ਜ਼ਖਮੀ ਹੁੰਦੇ ਆ। ਇਹ ਝਗੜਾ 100 ਬਿਘੇ ਜ਼ਮੀਨ ਨੂੰ ਲੈ ਕੇ ਹੋਇਆ। ਇਹ ਜ਼ਮੀਨ ਦੀ ਮਾਲਕੀ ਦਾ ਇਤਿਹਾਸ ਜੇ ਅਸੀਂ ਦੇਖੀਏ ਤਾਂ ਬਹੁਤ ਜਟਿਲ ਹੈ। ਇਹ ਪਿੰਡ ਦੀ ਜਿਹੜੀ 600 ਬਿਘਾ ਜ਼ਮੀਨ ਆ ਉੱਭੇ ਦੀ, ਤੇ ਪਹਿਲਾਂ ਬੜਹਰ ਦਾ ਇੱਕ ਰਿਆਸਤ ਦਾ ਰਾਜਾ ਸੀ, ਉਹਦੀ ਮਲਕੀਅਤ ਦੱਸਿਆ ਜਾਂਦਾ ਹੈ। ਇਸ ਜ਼ਮੀਨ ਤੇ ਗੋਂਡ ਕਬੀਲੇ ਦੇ ਨਾਲ ਸੰਬੰਧ ਰੱਖਣ ਵਾਲੇ ਪਰਿਵਾਰ ਜਿਹੜੇ ਆ ਉਹ ਖੇਤੀ ਕਰਦੇ ਆ। 1952 ਦੀ ਗੱਲ ਹੈ, ਇਸ ਨੂੰ 2 IAS ਅਧਿਕਾਰੀਆਂ ਨੇ ਆਦਰਸ਼ ਸਹਿਕਾਰੀ ਸਮਿਤੀ ਬਣਾ ਕੇ ਇਹਦੇ ਤੇ ਕਬਜ਼ਾ ਕਰ ਲਿਆ 600 ਬਿਘੇ ਜ਼ਮੀਨ ਤੇ। IAS ਅਧਿਕਾਰੀਆਂ ਨੇ ਗੋਂਡ ਹਲਵਾਕਾਂ ਨੂੰ ਹੀ ਦੱਸਿਆ ਕਿ ਉਹ ਵੀ ਇਸ ਸਹਿਕਾਰੀ ਸਮਿਤੀ ਦੇ ਮੈਂਬਰ ਨੇ ਤੇ ਇਸ ਜ਼ਮੀਨ ਤੇ ਖੇਤੀ ਕਰਦੇ ਰਹਿਣ, ਸਾਨੂੰ ਕੋਈ ਇਤਰਾਜ਼ ਨਹੀਂ। ਇਹਨਾਂ ਗੱਲਾਂ ਤੋਂ ਸਾਫ਼ ਹੁੰਦਾ ਹੈ ਕਿ ਸਮਿਤੀ ਦਾ ਬਣਾਇਆ ਜਾਣਾ ਧੋਖਾਧੜੀ ਸੀ। ਬਾਅਦ ਦੇ ਵਿੱਚ ਇੰਤਕਾਲ ਹੋਇਆ, ਰਜਿਸਟਰੀਆਂ ਹੋਈਆਂ ਤੇ ਇਹ ਜਿਹੜੇ ਇੰਤਕਾਲ ਰਜਿਸਟਰੀਆਂ ਹੋਈਆਂ ਇਹ ਅਧਿਕਾਰੀਆਂ ਦੇ ਰਿਸ਼ਤੇਦਾਰਾਂ ਦੇ ਨਾਂ ਹੁੰਦੇ ਗਏ। 2 ਸਾਲ ਪਹਿਲਾਂ ਯਾਨੀ ਕਿ 1952 ਤੋਂ ਬਾਅਦ 2 ਸਾਲ ਪਹਿਲਾਂ ਇਸ ਦੇ ਵਿੱਚੋਂ 100 ਬਿਘਾ ਜ਼ਮੀਨ ਉੱਭਾ ਪਿੰਡ ਦੇ ਮੁਖੀਆ ਯੋਗਿਆ ਦੱਤ ਭਾਰਤੀਆਂ ਨੂੰ ਵੇਚ ਦਿੱਤੀ ਗਈ। ਗੋਂਡ ਹਲਵਾਕਾਂ ਨੇ ਇਸ ਵਿਕਰੀ ਦੇ ਵਿਰੁੱਧ ਸਿਵਲ ਮੁਕੱਦਮਾ ਵੀ ਦਰਜ ਕਰਾਇਆ। ਕੀ ਹੁੰਦਾ, 600 ਬਿਘਾ ਜ਼ਮੀਨ ਹੈ, 2 IAS ਅਧਿਕਾਰੀ ਸਮਿਤੀ ਬਣਾਉਂਦੇ ਆ, ਉਹਨੂੰ ਆਪਣੇ ਨਾਂ ਕਰਾਉਂਦੇ ਰਿਸ਼ਤੇਦਾਰਾਂ ਦੇ, ਫਿਰ ਉਹਨੂੰ ਵੇਚ ਦਿੱਤਾ ਜਾਂਦਾ। ਯਾਨੀ ਕਿ ਜਿਹੜੇ ਹਲਵਾਕ ਜਿਹੜੇ ਲੋਕ ਉੱਥੇ ਕਹਿੰਦੇ ਸੀ ਕਿ ਰਾਜ ਦੀ ਜ਼ਮੀਨ ਹੈ, ਸਵਾਰ ਕੇ ਰੋਟੀ ਖਾਣੀ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ। ਜਦੋਂ ਉਹਨਾਂ ਨੇ ਸਿਵਲ ਮੁਕੱਦਮਾ ਦਿੱਤਾ ਤੇ ਜਿਹੜਾ ਯੋਗਿਆ ਦੱਤ ਜਿਹਨੇ ਜ਼ਮੀਨ ਲਈ ਸੀ ਉਹ 2 ਸਾਲਾਂ ਤੱਕ ਇਹਦੇ ਤੇ ਖੇਤੀ ਨਹੀਂ ਕਰ ਸਕਿਆ। ਉਹਨੇ ਕੀ ਕੀਤਾ, ਫਿਰ ਉਹ ਬੰਦਾ 30-35 ਟਰੈਕਟਰ ਲੈ ਕੇ ਜਾਂਦਾ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਗੋਲੀਆਂ ਚਲਾਉਂਦਾ ਹੈ। ਤੇ ਜਦੋਂ ਗੋਲੀਆਂ ਚਲਾਉਂਦਾ ਫਿਰ ਉੱਥੇ 9 ਜਿਹੜੇ ਗੋਂਡ ਜਿਹੜਾ ਭਾਈਚਾਰਾ ਵਾ ਉੱਥੇ ਉਹਦੇ ਲੋਕ ਮਾਰੇ ਜਾਂਦੇ ਆ। ਇਸ ਤੋਂ ਬਾਅਦ ਫਿਰ 3-4 ਜਣਿਆਂ ਦੀ ਹਸਪਤਾਲ ਦੇ ਵਿੱਚ ਮੌਤ ਹੁੰਦੀ ਹੈ। ਹੁਣ ਪੁਲਿਸ ਕੀ ਹੈ, 20 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਸ ਮਸਲੇ ਤੇ। 26 ਟਰੈਕਟਰ ਤੇ 5 ਬੰਦੂਕਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਤੇ 80 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਇਹ ਹੈ ਇਹਦੀ ਥੋੜੀ ਜਿਹੀ ਹਿਸਟਰੀ। ਹੁਣ ਕੀ ਹੋ ਰਿਹਾ ਹੈ, ਹੁਣ ਜਿਹੜੀ
ਕਾਂਗਰਸ ਹੈ, ਸਮਾਜਵਾਦੀ ਪਾਰਟੀ ਹੈ, ਤ੍ਰਿਣਮੂਲ ਕਾਂਗਰਸ ਹੈ ਜਾਂ ਹੋਰ ਵਿਰੋਧੀ ਪਾਰਟੀਆਂ, ਉਹ ਕਹਿੰਦੇ ਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਕਹਿੰਦੀ ਹੈ ਕਿ ਜੀ ਅਸੀਂ ਤਾਂ ਕਾਂਗਰਸੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਇਸ ਕਰਕੇ ਰੋਕਿਆ ਸੀ ਵੀ ਕਿਸੇ ਆਗੂ ਦੇ ਉੱਥੇ ਜਾਣ ਦੇ ਨਾਲ ਜਜ਼ਬਾਤ ਭੜਕ ਸਕਦੇ ਆ, ਆਗੂ ਭੜਕਾ ਨਾ ਦੇਵੇ। ਦੇਖੋ ਕਿਤੇ ਵੀ ਕੋਈ ਜ਼ਬਰ ਹੁੰਦਾ ਵਾ, ਕਿਤੇ ਵੀ ਘਟਨਾ ਵਾਪਰਦੀ ਹੈ ਤਾਂ ਵਿਰੋਧੀ ਧਿਰਾਂ ਦੇ ਲੋਕਾਂ ਨੂੰ ਉੱਥੇ ਜਾਣਾ ਚਾਹੀਦਾ, ਕਿਉਂਕਿ ਉਹ ਲੋਕਾਂ ਦੀ ਗੱਲ ਸੁਣਨ ਲਈ ਜਾ ਸਕਦੇ ਆ। ਵੈਸੇ ਤਾਂ ਸਰਕਾਰ ਨੂੰ ਵੀ ਜਾਣਾ ਚਾਹੀਦਾ। ਹੁਣ ਕੀ ਹੋ ਰਿਹਾ, ਨਾ ਤਾਂ ਕੋਈ ਇਹ ਗੱਲ ਕਰ ਰਿਹਾ ਕਿ ਗੋਂਡ ਹਲਵਾਸਤਾਂ ਨੂੰ ਜਿਹੜੇ ਉਹਨਾਂ ਦਾ ਹੱਕ ਹੈ ਜਾਂ ਜਿਹੜੇ ਉਹਨਾਂ ਦੀ ਸਿਆਸੀ ਹੋਈ ਹੈ ਉਹਦੀ ਤਹਿ ਤੱਕ ਜਾ ਜਾਵੇ, ਨਾ ਕਿ ਇਹ ਕਹਿੰਦਾ ਕਿ ਜਿਹੜੀ ਖਰੀਦੋ ਫਰੋਖਤ ਹੋਈ ਹੈ ਕਿਹਦੀ ਸਹਿਮਤੀ ਨਾਲ ਹੋਈ ਹੈ ਜਾਂ ਕਿਉਂ ਹੋਈ ਹੈ, ਇਹ ਇਸ ਦੀ ਗੱਲ ਕਰਦਾ ਹੈ। ਯੋਗੀ ਆਪਦੀ ਉੱਥੇ ਰੋਟੀ ਸੇਕ ਰਹੇ ਆ, ਪ੍ਰਿਅੰਕਾ ਗਾਂਧੀ ਸਮਾਜਵਾਦੀ ਆਪਦੀ ਉੱਥੇ ਰੋਟੀ ਸੇਕ ਰਹੇ ਆ। ਜਿਹੜੇ ਅਸਲ ਲੋਕ ਸੀ, ਜਿਹੜੇ ਜ਼ਮੀਨ ਵਾਹੁੰਦੇ ਸੀ, ਉਹਨਾਂ ਦੇ ਬੰਦੇ ਮਰ ਗਏ। ਜੀ 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 ਬਿਲਕੁਲ ਸਹੀ ਗੱਲ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ, ਵੀ ਕਿਹਾ ਜਾ ਰਿਹਾ ਵੀ 532 ਕਿਲੋ ਚਿੱਟਾ ਮੰਗਵਾਉਣ ਵਾਲੇ ਜਿਹੜੇ ਮੁਲਜ਼ਮ ਦੀ ਮੌਤ ਦੇ ਮਗਰੋਂ ਹੁਣ ਪਰਿਵਾਰ ਨੂੰ ਵੀ ਲੱਗ ਰਿਹਾ ਡਰ, ਤੇ ਇਸ ਬੰਦੇ ਦੀ ਮੌਤ ਦੇ ਨਾਲ ਕਹਿੰਦੇ ਕਈ ਜਿਹੜੀਆਂ ਤਾਰਾਂ ਆ ਉੱਥੇ ਹੀ ਟੁੱਟ ਗਈਆਂ। ਦੇਖੋ ਅਸਲ ਦੇ ਵਿੱਚ ਤਾਂ ਲੋਕ ਜਿਹੜੇ ਆ ਉਹ ਜਿਹੜੇ ਚਰਚੇ ਆ, ਉਹ ਜਿਹੜਾ ਖਦਸ਼ਾ ਜਾਂ ਜਿਹੜਾ ਸ਼ੱਕ ਹੈ ਉਹ ਇਸ ਤਰੀਕੇ ਨਾਲ ਜੋੜਿਆ ਜਾ ਰਿਹਾ ਕਿ ਮਤਲਬ ਇਹ ਜਿਹੜੀ ਮੌਤ ਆ ਇਹਦੇ ਨਾਲ ਜਿਹੜੀ ਜਾਂਚ ਆ ਉਹ ਬਹੁਤ ਹੱਦ ਤੱਕ ਪ੍ਰਭਾਵਿਤ ਹੋਊਗੀ। ਲੋਕ ਕਹਿੰਦੇ ਕਿ ਇਹਦੀ ਤੋਂ ਵੱਧ, ਕਿਉਂਕਿ ਇਸ ਬੰਦੇ ਤੋਂ ਖੁਲਾਸੇ ਹੋਣੇ ਸੀ, ਤਾਰਾਂ ਜੁੜਨੀਆਂ ਸੀ, ਪਰ ਹੁਣ ਮੌਤ ਹੋ ਗਈ ਤੇ ਲੋਕ ਸਿੱਧੇ ਤਰੀਕੇ ਨਾਲ ਕਹਿ ਰਹੇ ਕਿ ਜਿਹੜੀ ਮੌਤ ਹੋਈ ਹੈ ਇਹ ਮੌਤ ਨਹੀਂ ਹੋਈ, ਬਲਕਿ ਕਿਸੇ ਤਰੀਕੇ ਨਾਲ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਇੱਕ ਕੋਈ ਦੁਰਘਟਨਾ ਹੋ ਸਕਦੀ ਹੈ। ਲੋਕ ਇਹ ਗੱਲ ਕਹਿ ਰਹੇ ਆ। ਹੁਣ ਜੁਡੀਸ਼ੀਅਲ ਜਾਂਚ ਇਸ ਮਾਮਲੇ ਦੀ ਸ਼ੁਰੂ ਹੋ ਚੁੱਕੀ ਹੈ। ਗੁਰਪਿੰਦਰ ਸਿੰਘ ਦੀ ਮੌਤ ਹੋਈ ਸੀ ਜਿਹੜੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ, ਜੀ ਜੋ 532 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ਦੇ ਵਿੱਚ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਪਰਿਵਾਰ ਨੂੰ ਕਈ ਤਰ੍ਹਾਂ ਦੇ ਸ਼ੰਕਿਆਂ ਦਾ ਖਤਰਾ ਹੈ। ਪਰਿਵਾਰ ਇਸ਼ਾਰਿਆਂ ਦੇ ਵਿੱਚ ਗੁਰਪਿੰਦਰ ਦੀ ਮੌਤ ਨੂੰ ਕਤਲ ਕਰਾਰ ਦੇ ਰਿਹਾ ਹੈ ਔਰ ਕਹਿੰਦੇ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਵੀ ਹੋਣੀ ਚਾਹੀਦੀ ਹੈ। ਦੇਖੋ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਉਹਦਾ ਪੋਸਟਮਾਰਟਮ ਹੋਇਆ। ਪੋਸਟਮਾਰਟਮ ਤੋਂ ਪਹਿਲਾਂ ਜੁਡੀਸ਼ੀਅਲ ਮੈਜਿਸਟਰੇਟ ਨੈਬ ਜਾਂਚ ਲਈ ਪਹੁੰਚਿਆ ਸੀ ਤੇ ਲੋੜੀਂਦੀ ਜਾਂਚ ਦੀ ਕਾਰਵਾਈ ਪੂਰੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਗੁਰਪਿੰਦਰ ਦਾ ਪੋਸਟਮਾਰਟਮ ਸੀ ਉਹ ਪਰਿਵਾਰ ਮੈਂਬਰਾਂ ਦੀ ਮਨਜ਼ੂਰੀ ਤੋਂ ਬਾਅਦ ਹੋਇਆ ਸੀ। ਗੁਰਪਿੰਦਰ ਦਾ ਜਿਹੜਾ ਭਰਾ ਵਾ ਉਹ ਵੀ ਇਸ ਕੇਸ ਦੇ ਵਿੱਚ ਨਜ਼ਰਬੰਦ ਹੈ। ਉਹਦੀ ਰਿਹਾਈ ਦੇ ਲਈ ਸਰਕਾਰ ਨੂੰ ਅਪੀਲ ਕੀਤੀ ਹੈ ਪਰਿਵਾਰ ਨੇ। ਹੁਣ ਇਹ ਹੈ ਕਿ ਜਿਹੜਾ ਪਰਿਵਾਰ ਆ ਉਹ ਇਸ ਗੱਲ 'ਚ ਨਹੀਂ ਖੜਦਾ। ਬੇਸ਼ੱਕ ਉਹ ਕਹਿੰਦਾ ਕਿ ਅਸੀਂ ਪੋਸਟਮਾਰਟਮ ਤਾਂ ਕਰਵਾਤਾ, ਪਰ ਜਿਹੜੀਆਂ ਤਾਰਾਂ ਨੇ ਉਹ ਬਹੁਤ ਹੋਰ ਲੋਕਾਂ ਨਾਲ ਜੁੜਦੀਆਂ ਸੀ, ਇਸ ਕਰਕੇ ਉਹ ਇਸ਼ਾਰਿਆਂ 'ਚ ਗੱਲ ਕਰਦੇ, ਸਿੱਧਾ ਤਾਂ ਨਹੀਂ ਦੋਸ਼ ਲਾਉਂਦੇ। ਉਹ ਕਹਿੰਦੇ ਕਿ ਕਤਲ ਹੋ ਸਕਦਾ ਹੈ। ਔਰ ਨਾਲ ਇਹ ਵੀ ਕਹਿੰਦੇ ਕਿ ਜਦੋਂ ਉਹਨੂੰ ਸ਼ੂਗਰ ਦੀ ਸਮੱਸਿਆ ਸੀਗੀ ਗੁਰਪਿੰਦਰ ਨੂੰ, ਤੇ ਇਸ ਦੇ ਲਈ ਜ਼ਰੂਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਸੀ, ਹਸਪਤਾਲ ਵੀ ਜਾਂਦਾ ਗਿਆ ਸੀ। ਫਿਰ ਜਿਹੜੀ ਅਚਾਨਕ ਤਬੀਅਤ ਖਰਾਬ ਹੁੰਦੀ ਹੈ, ਹਸਪਤਾਲ ਰੈਫਰ ਕੀਤਾ ਜਾਂਦਾ ਤੇ ਉੱਥੇ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਹੈ। ਤੇ ਇਹ ਜਿਹੜੀਆਂ ਚੀਜ਼ਾਂ ਜੋ ਘਟਨਾਕ੍ਰਮ ਹੋਇਆ, ਪਰਿਵਾਰ ਕਹਿੰਦਾ ਕਿ ਇਹ ਪੱਟ ਨਹੀਂ ਰਿਹਾ, ਇਸ ਤੇ ਯਕੀਨ ਕਰਨਾ ਔਖਾ ਵਾ। ਜੇਲ੍ਹ ਅਧਿਕਾਰੀਆਂ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਵੀ ਉਹ ਕੋਈ ਬੰਦਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਸੀ। ਸੋ ਘਟਨਾਕ੍ਰਮ ਤਾਂ ਪੂਰੀ ਤਰ੍ਹਾਂ ਨਾਲ ਸ਼ੱਕੀ ਪਰਿਵਾਰ ਕਹਿ ਹੀ ਰਿਹਾ। ਦੂਜੀ ਗੱਲ ਇਹ ਹੈ ਕਿ ਅਸੀਂ ਗੁਰਪਿੰਦਰ ਤੇ ਨਾ ਖੜ ਗਏ, ਅਸੀਂ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਗੱਲ ਜੇ ਕਰੀਏ, ਜੇਲ੍ਹ ਦੇ ਵਿੱਚ ਹੀ ਉਹ ਹੋਇਆ। ਉਹ ਕਿਸ ਮਸਲੇ ਨਾਲ ਜੁੜਿਆ ਹੋਇਆ ਸੀ? ਉਹ ਬੇਅਦਬੀ ਦੇ ਨਾਲ ਜੁੜਿਆ ਹੋਇਆ ਸੀ। ਇਸ ਵੇਲੇ ਦੋਵੇਂ ਵੱਡੇ ਇਸ਼ੂ ਨੇ ਪੰਜਾਬ ਦੇ। ਇੱਕ ਪਾਸੇ ਬੇਅਦਬੀ ਕਾਂਡ ਦੀ ਜਾਂਚ, ਦੂਜੇ ਪਾਸੇ ਨਸ਼ਾ। ਇੱਕ ਪਾਸੇ ਹਰਪ੍ਰੀਤ ਸਿੰਘ ਸਿੱਧੂ ਦੁਬਾਰਾ ਲਿਆਂਦੇ ਗਏ ਆ, ਇੱਕ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਜਾਂਚ ਕਰ ਰਿਹਾ ਹੈ। ਦੋਨਾਂ ਦੇ ਨਾਂ ਤੇ ਰੱਜ ਕੇ ਸਿਆਸਤ ਹੋ ਰਹੀ ਹੈ। ਪਰ ਅਸਲ ਦੇ ਵਿੱਚ ਕੜੀਆਂ ਦੱਬ ਕੇ ਕਿਉਂ ਰਹਿ ਜਾਂਦੀਆਂ? ਅਸਲ ਦੇ ਵਿੱਚ ਜੇਲ੍ਹਾਂ ਜਿਹੜੀਆਂ ਵਾ ਉਹ ਕਤਲਗਾਹ ਜਾਂ ਮੌਤਗਾਹ ਕਿਉਂ ਬਣ ਰਹੀਆਂ? ਕੀ ਇਹ ਜ਼ਰੂਰੀ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਕੋਈ ਬੰਦਾ ਕਿਸੇ ਤਕੜੇ, ਕਿਸੇ ਵੱਡੇ ਕੇਸ ਜਾਂ ਕਿਸੇ ਖਾਸ ਸੈਂਸਿਟਿਵ ਇਸ਼ੂ ਦੇ ਨਾਲ ਜੁੜਿਆ ਹੋਇਆ ਉਹਦੀ ਜੇਲ੍ਹ ਦੇ ਵਿੱਚ ਰੱਖਿਆ ਹੋਵੇ? ਆਮ ਤੌਰ ਤੇ ਇਸੇ ਕਰਕੇ ਹਿਰਾਸਤ ਦੇ ਵਿੱਚ ਰਹਿ ਜਾਂਦਾ ਕਿ ਉੱਥੇ ਤੋਂ ਉਹਦੇ ਤੋਂ ਕੋਈ ਬਿਆਨ ਲੈ ਜਾਣਗੇ ਜਾਂ ਉੱਥੇ ਕੋਈ ਇਕਬਾਲੀਆ ਜੁਰਮ ਕਰੂਗਾ ਜਾਂ ਕੋਈ ਕਈ ਤਰ੍ਹਾਂ ਦੇ ਭੇਤ ਖੋਲੂਗਾ। ਪਰ ਜੇਕਰ ਜੇਲ੍ਹਾਂ ਦੇ ਵਿੱਚ ਕਤਲ ਹੋ ਰਿਹਾ ਤਾਂ ਮੇਰਾ ਖਿਆਲ ਹੈ ਕਿ ਸਿਰਫ ਜੇਲ੍ਹ ਪ੍ਰਸ਼ਾਸਨ ਨਹੀਂ, ਪੰਜਾਬ ਸਰਕਾਰ ਤੇ ਪੰਜਾਬ ਦੇ ਸਿਆਸਤਦਾਨਾਂ ਤੇ ਵੀ ਉਂਗਲ ਉੱਠਣੀ ਲਾਜ਼ਮੀ ਹੈ। ਜੀ 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 ਅਗਲੀ ਜਿਹੜੀ ਆਪਾਂ ਪ੍ਰਵੀਨ ਜੀ ਗੱਲ ਕਰਦੇ, ਕਹਿੰਦੇ ਨਕੋਦਰ ਬੇਅਦਬੀ ਕੇਸ ਦੇ ਵਿੱਚ ਮੁੜ ਘਿਰੇ ਅਕਾਲੀ ਲੀਡਰ ਤੇ ਨੋਟਿਸ ਜਾਰੀ। ਦੇਖੋ ਅਸਲ ਦੇ ਵਿੱਚ ਕੀ ਹੈ ਕਿ ਬੇਅਦਬੀ ਜਿਹੜੇ ਕਾਂਡ ਨੇ, ਬੇਅਦਬੀ ਦੇ ਮਾਮਲੇ ਨੇ, ਪਹਿਲੀ ਗੱਲ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਜਿਹੜੀ ਆ ਉਹ ਅਸਹਿਣਯੋਗ ਹੈ। ਉਹਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਹਰ ਇੱਕ ਦੇ ਧਾਰਮਿਕ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਪਖੰਡਵਾਦ ਨਹੀਂ ਕਰਦੇ। ਪਰ ਦੂਜੀ ਗੱਲ ਇਹ ਹੈ ਕਿ ਹੁਣ ਨਕੋਦਰ ਬੇਅਦਬੀ ਕਾਂਡ ਜਿਹਨੂੰ ਕਿ ਪ੍ਰਕਾਸ਼ ਸਿੰਘ ਬਾਦਲ ਕਿਸੇ ਵਕਤ ਸਮਝਦੇ ਸੀਗੇ ਕਿ ਸ਼ਾਇਦ ਹੁਣ ਇਹ ਚੀਜ਼ ਦੱਬ ਜਾਣੀ ਹੈ। 1986 ਦੀ ਗੱਲ ਹੈ,
ਉਸ ਤੋਂ ਬਾਅਦ ਬਾਦਲ ਸਾਹਿਬ 97 ਚ 2007 ਦੇ ਵਿੱਚ 2012 ਦੇ ਵਿੱਚ ਮੁੱਖ ਮੰਤਰੀ ਬਣਦੇ ਆ। ਹੁਣ ਨੌਜਵਾਨ ਜਿਹੜੇ ਪੁਲਿਸ ਫਾਇਰਿੰਗ ਦੇ ਵਿੱਚ ਮਾਰੇ ਗਏ ਸੀ ਉਹਦੀ ਜਾਂਚ ਦਾ ਮਾਮਲਾ ਹਾਈਕੋਰਟ ਪਹੁੰਚ ਗਿਆ ਤੇ ਪੰਜਾਬ ਸਰਕਾਰ ਨੇ ਤਤਕਾਲੀ ਜ਼ਿਲ੍ਹਾ ਮੈਜਿਸਟਰੇਟ ਤੇ ਮੌਜੂਦਾ ਅਕਾਲੀ ਨੇਤਾ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇੱਕ ਤਾਂ ਇਹ ਹੈ ਕਿ ਨੌਜਵਾਨਾਂ ਦੇ ਵਿੱਚੋਂ ਇੱਕ ਮੁੰਡੇ ਦਾ ਪਿਓ ਸੀ ਬਲਦੇਵ ਸਿੰਘ, ਉਹਨੇ ਅਦਾਲਤ ਵਿੱਚ ਪਟੀਸ਼ਨ ਪਾਈ ਸੀਗੀ। ਹੁਣ ਪੰਜਾਬ ਸਰਕਾਰ ਦੇ ਨਾਲ ਇਹ ਜਿਹੜਾ ਨੋਟਿਸ ਹੈ ਅਦਾਲਤ ਨੇ ਦਰਬਾਰਾ ਸਿੰਘ ਗੁਰੂ, ਐਸਪੀ ਮੁਹੰਮਦ ਇਜ਼ਹਾਰ ਆਲਮ ਤੇ AK ਸ਼ਰਮਾ ਨੂੰ ਨੋਟਿਸ ਜਾਰੀ ਕੀਤਾ ਹੈ। ਦਰਬਾਰਾ ਸਿੰਘ ਗੁਰੂ ਕੌਣ ਆ? ਦਰਬਾਰਾ ਸਿੰਘ ਗੁਰੂ ਆ ਜਿਹੜਾ ਭਦੌੜ ਤੋਂ ਚੋਣ ਲੜ ਚੁੱਕਿਆ। ਦਰਬਾਰਾ ਸਿੰਘ ਗੁਰੂ ਆ ਜਿਹੜਾ ਅਕਾਲੀਆਂ ਦੇ ਟਿਕਟ ਦੇ ਹੁਣ MP ਦੇ ਇਲੈਕਸ਼ਨ ਵੀ ਲੜ ਚੁੱਕਿਆ ਹੈ। ਇਜ਼ਹਾਰ ਆਲਮ ਬਾਦਲ ਪਰਿਵਾਰ ਦੇ ਕਰੀਬੀ ਮੰਨਿਆ ਜਾਂਦਾ ਹੈ। ਸੋ ਇੱਕ ਵਾਰੀ ਗੱਲ ਬਿਲਕੁਲ ਸ਼ਾਂਤ ਹੋ ਚੁੱਕੀ ਸੀ, ਪਰ ਜਿਵੇਂ ਹੁਣ ਵੈਦ ਦੀ ਘਟਨਾਵਾਂ ਦੀ ਜਾਂਚ ਹੋਈ ਤਾਂ ਉਦੋਂ ਪਰਿਵਾਰ ਇਹ ਵੀ ਸਰਗਰਮ ਹੋਏ ਕਿ ਇਹਨਾਂ ਨੇ ਆਪਦੀ ਕਾਨੂੰਨੀ ਪੈਰਵਾਈ ਸ਼ੁਰੂ ਕੀਤੀ। ਪਹਿਲੀ ਗੱਲ ਤਾਂ ਸ਼ਰਮ ਦੀ ਗੱਲ ਹੈ ਕਿ 1986 ਦੇ ਵਿੱਚ ਇਹ ਘਟਨਾ ਵਾਪਰੀ ਸੀ। ਅੱਜ ਕਿੰਨੇ ਸਾਲ ਬੀਤ ਗਏ ਆ? 14 ਸਾਲ ਉਹ ਲਾ ਲਓ ਤੁਸੀਂ 86 ਤੋਂ ਬਾਅਦ, ਇਹ 18 ਸਾਲ ਆ ਬੀਤ ਚੁੱਕੇ ਆ, ਬਸ 32 ਦੇ ਕਰੀਬ ਸਾਲ ਹੋ ਚੁੱਕੇ ਆ, ਪਰ ਹਾਲੇ ਤੱਕ ਕਾਨੂੰਨੀ ਯੋਜਨਾ ਦਾ ਪੇਚਾਂ ਦੇ ਵਿੱਚ ਇਹ ਚੀਜ਼ਾਂ ਫਸੀਆਂ ਪਈਆਂ। ਤੁਸੀਂ ਜੇ ਇਮੇਜਿਨ ਕਰ ਸਕਦੇ ਹੋ ਕਿ ਜੇਕਰ 32 ਸਾਲਾਂ ਬਾਅਦ ਉਹ ਬੰਦੇ ਅੱਜ ਵੀ ਕਾਨੂੰਨ ਦੇ ਕਟਹਿਰੇ ਦੇ ਵਿੱਚ ਖੜਿਆ ਜਾਂ ਅੱਜ ਵੀ ਇਨਸਾਫ ਦੇ ਲਈ ਭਟਕ ਰਹੇ, ਤੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਜਿਹੜਾ ਬਹਿਬਲ ਕਲਾਂ ਗੋਲੀਕਾਂਡ ਹੋਇਆ ਸੀ ਉਹਨਾਂ ਨੂੰ ਪੀੜਤ ਪਰਿਵਾਰਾਂ ਨੂੰ ਛੇਤੀ ਇਨਸਾਫ ਦੇ ਦੂਗੀ ਪੰਜਾਬ ਸਰਕਾਰ ਜਾਂ ਪੰਜਾਬ ਦੀ ਸਿਆਸਤ? ਜੀ ਜੀ ਜੀ, ਇਹ ਵੀ ਦੇਖਣ ਵਾਲਾ ਰਹੇਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਕੀ ਬਣਦਾ ਆ। ਅਗਲੀ ਗੱਲ ਕਰੀਏ, ਕਹਿੰਦੇ 100 ਘੰਟਿਆਂ ਬਾਅਦ ਵੀ ਨਹੀਂ ਪੂਰਿਆ ਜਾ ਸਕਿਆ ਘੱਗਰ ਦਾ ਪਾੜ। ਦੇਖੋ ਜੀ, ਹਲੇ ਵੀ 30 ਫੁੱਟ ਬੰਨ ਖੁੱਲਿਆ ਪਿਆ, ਇੰਨੇ ਮਾੜੇ ਹਾਲਾਤ ਹੈ। 100 ਘੰਟਾ ਹੋ ਗਿਆ ਵਾ, 23 ਫੁੱਟ ਬੰਨ ਹਲੇ ਵੀ ਇਹਨਾਂ ਤੋਂ ਪੂਰਾ ਨਹੀਂ ਕੀਤਾ ਜਾ ਸਕਿਆ। ਮੂਣਕ ਸ਼ਹਿਰ ਦੇ ਵਿੱਚ ਪਾਣੀ ਭਰ ਚੁੱਕਿਆ। ਮੂਣਕ ਚੰਡੀਗੜ੍ਹ ਜਿਹੜੀ ਮੇਨ ਸੜਕ ਆ ਉਹਦੇ ਤੇ ਪਾਣੀ ਉਹਨੂੰ ਕ੍ਰੋਸ ਕਰ ਗਿਆ। ਦਰਜਨਾਂ ਪਿੰਡ ਹੈ ਜਿਨ੍ਹਾਂ ਦਾ ਚੰਡੀਗੜ੍ਹ ਦੀ ਸੜਕ ਨਾਲੋਂ ਜਾਂ ਮੂਣਕ ਸ਼ਹਿਰ ਦੇ ਨਾਲੋਂ ਸੰਪਰਕ ਟੁੱਟ ਚੁੱਕਿਆ। ਲੋਕਾਂ ਦੇ ਖੇਤਾਂ ਦੇ ਵਿੱਚ 3-3, 4-4 ਫੁੱਟ ਪਾਣੀ ਖੜਾ, ਘਰਾਂ ਤੱਕ ਪਾਣੀ ਆ ਲੱਗਿਆ। ਜਿੱਥੇ ਨੀਵੇਂ ਘਰ ਹੈ ਜਾਂ ਪੁਰਾਣੇ ਘਰ ਹੈ ਜਾਂ ਪਾਣੀ ਪਹਿਲਾਂ ਅੱਗ ਲੱਗ ਗਿਆ, ਉੱਥੇ ਘਰਾਂ ਦੇ ਵਿੱਚ ਤੇੜਾਂ ਪੈਣੀਆਂ ਸ਼ੁਰੂ ਹੋ ਗਈਆਂ। ਨੀਰਾ ਚਾਰਾ ਨਹੀਂ ਰਿਹਾ, ਲੋਕਾਂ ਦੇ ਘਰਾਂ ਦੇ ਵਿੱਚ ਪਸ਼ੂ ਵੀ ਭੁੱਖੇ ਮਰ ਰਹੇ ਆ। ਔਰ ਲੋਕ ਇਹ ਕਹਿੰਦੇ ਆ ਕਿ ਅਸੀਂ ਹੁਣ ਬੇਸ਼ੱਕ ਪ੍ਰਸ਼ਾਸਨ ਦਾ, NDRF ਦਾ, SDRF ਦਾ ਜਾਂ ਫੌਜ ਦਾ ਸਹਿਯੋਗ ਕਰ ਰਹੇ ਹਾਂ, ਪਰ ਸਾਡੀ ਹਾਕ ਨਹੀਂ ਪੱਟੀ ਜਾਂਦੀ। ਹਾਕ ਪੱਟੀ ਜਾਣ ਦਾ ਮਤਲਬ ਸਾਡਾ ਹੁਣ ਦਿਲ ਨਹੀਂ ਕਰਦਾ, ਕਿਉਂਕਿ ਉਹ ਕਹਿੰਦੇ ਕਿ ਲੋਕ ਕਿਸਾਨ ਕਹਿੰਦੇ ਕਿ ਸਾਡੇ ਖੇਤਾਂ ਦੇ ਵਿੱਚ ਪਾਣੀ ਖੜਾ ਹੈ, ਸਾਡਾ ਮਨ ਨਹੀਂ ਕਰਦਾ ਹੁਣ ਪਾੜ ਨੂੰ ਪੂਰਨ ਦੇ ਲਈ, ਕਿਉਂਕਿ ਸਾਡਾ ਜੋ ਨੁਕਸਾਨ ਹੋ ਗਿਆ ਇਹਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਹਾਲੇ ਵੀ ਪ੍ਰਸ਼ਾਸਨ ਲੱਗਿਆ ਪਿਆ, ਪਰ 30 ਫੁੱਟ ਬੰਨ ਹਾਲੇ ਵੀ ਪੂਰਾ ਨਹੀਂ ਜਾ ਸਕਿਆ। ਕੁੱਲ ਮਿਲਾ ਕੇ ਉੱਥੋਂ ਦੇ 25-30 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬਿਲਕੁਲ ਐਮਰਜੈਂਸੀ ਵਰਗੇ ਹਾਲਾਤ ਨੇ। ਮਤਲਬ ਉੱਥੇ ਹਰ ਤਰ੍ਹਾਂ ਨਾਲ ਜਿਹੜਾ ਜੀਵਨ ਹੈ, ਜਨ ਜੀਵਨ, ਉਹ ਅਸਤ ਵਿਅਸਤ ਹੋਇਆ ਪਿਆ। ਇੱਥੇ ਬੱਚਾ ਜੇ ਡਿੱਗ ਪਈ ਬੋਰਵੈਲ ਦੇ ਵਿੱਚ 5 ਦਿਨ ਲੱਗ ਜਾਂਦੇ ਆ ਜੀ ਉਹਨੂੰ ਕੱਢਣ ਦੇ ਲਈ। 150 ਫੁੱਟ ਅਸੀਂ ਕੱਢ ਨਹੀਂ ਸਕਦੇ। ਘੱਗਰ ਦੇ ਵਿੱਚ ਪਾੜ ਪੈ ਜੇ ਅਸੀਂ ਉਹਨੂੰ ਪੂਰ ਨਹੀਂ ਸਕਦੇ, ਅਸੀਂ ਉਹਨੂੰ ਰੋਕ ਨਹੀਂ ਸਕਦੇ। ਸਾਡੇ ਕੋਲ ਇਹੋ ਜਿਹਾ ਪ੍ਰਬੰਧ ਹੈ ਨਹੀਂ ਗਾ ਜਿਹਦੇ ਨਾਲ ਅਸੀਂ ਰੋਕ ਸਕੀਏ। ਨੌਜਵਾਨ ਖੁਦਕੁਸ਼ੀਆਂ ਕਰ ਰਿਹਾ। ਜੇਕਰ ਸਰਕਾਰ ਦੇ ਪ੍ਰਬੰਧ ਸਹੀ ਹੋਣ ਤਾਂ ਕੀ ਸਰਕਾਰ ਜਿਹੜੀ ਉੱਥੇ ਘੱਗਰ ਦੇ ਆਲੇ ਦੁਆਲੇ ਜਿਹੜੇ ਬੰਨ੍ਹ ਬਣਾਏ ਹੋਏ, ਜਿਹੜੀਆਂ ਉੱਚੀਆਂ ਕੀਤੀਆਂ, ਕੀ ਸਫਾਈ ਕਰਾ ਕੇ ਉਹਨਾਂ ਬੰਨਾਂ ਨੂੰ ਮਜ਼ਬੂਤ ਨਹੀਂ ਕੀਤਾ ਜਾ ਸਕਦਾ? ਕਿ ਲੋਕਾਂ ਨੂੰ ਅਲਰਟ ਨਹੀਂ ਰੱਖਿਆ ਜਾ ਸਕਦਾ? ਕਿ ਜਿੱਥੇ ਬੰਨ ਕਮਜ਼ੋਰ ਸੀ ਜਾਂ ਪਾਣੀ ਦਾ ਵਹਾਅ ਤੇਜ਼ ਸੀ ਕਿ ਉਹਨੂੰ ਪਹਿਲਾਂ ਕੰਟਰੋਲ ਨਹੀਂ ਕੀਤਾ ਜਾ ਸਕਦਾ? ਸਭ ਕੁਝ ਕੀਤਾ ਜਾ ਸਕਦਾ, ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਹਾਕਮ ਹੈ ਇਸ ਵੇਲੇ, ਉਹ ਲੋਕਾਂ ਦੇ ਦੁੱਖ ਨਿਵਾਰਨ ਦੀ ਥਾਂ ਤੇ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਦਾ ਇੱਕ ਬਹੁਤ ਵੱਡਾ ਕਾਰਨ ਬਣਦਾ ਜਾ ਰਿਹਾ। ਜੀ 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 ਜੀ, ਬਿਲਕੁਲ ਇਹੋ ਜਿਹੇ ਮੌਕਿਆਂ ਦੇ ਉੱਤੇ ਤਾਂ ਨਾਕਾਮੀ ਜਿਹੜੀ ਪ੍ਰਸ਼ਾਸਨ ਦੀ ਚੌਂਚ ਫੇਰਿਓਂ ਜਿਹੜੀ ਉਹ ਝਲਕਦੀ ਆ। ਪ੍ਰਵੀਨ ਜੀ, ਜਿੱਦਾਂ ਪਿਛਲੇ ਵਾਰੀ ਬੋਰ ਦੇ ਵਿੱਚ ਉਦੋਂ ਬੱਚਾ ਡਿੱਗਿਆ ਸੀ, ਉਹ ਇੱਕ ਸਪੈਸ਼ਲ ਫੋਰਸ ਜੀ ਆਈ ਸੀ ਅਜਿਹੇ ਕਾਰਜਾਂ ਦੇ ਲਈ। ਕਿ ਅਜਿਹੇ ਮੌਕਿਆਂ ਵਾਸਤੇ ਵੀ ਕੋਈ ਕੇਂਦਰ ਵੱਲੋਂ ਵੀ ਕੋਈ ਇੱਦਾਂ ਦੀ ਕੋਈ ਫੋਰਸ ਬਣਾਈ ਹੋਈ ਹੈਗੀ ਆ? ਦੇਖੋ, NDRF ਜਿਹੜੀ ਹੈ ਜੀ ਉਹ ਇਸ ਤਰ੍ਹਾਂ ਹੀ ਹੈ, ਨੈਸ਼ਨਲ ਡਿਜ਼ਾਸਟਰ ਜਿਹੜੀ ਟੀਮ ਆ, SDRF ਵੀ ਹੈ। ਪਰ ਉੱਥੇ ਮਸਲਾ ਕੀ ਹੈ ਕਿ ਉੱਥੇ ਜਿੱਥੇ ਪਾੜ ਪਿਆ ਹੋਇਆ ਜੀ ਉੱਥੇ ਰਸਤਾ ਬੜਾ ਤੰਗ ਹੈ। ਉੱਥੇ ਮੋਟਰਸਾਈਕਲ ਤਾਂ ਜਾ ਸਕਦਾ, ਪਰ ਮਸ਼ੀਨਾਂ ਨਹੀਂ ਜਾ ਸਕਦੀਆਂ। ਇਹ ਕਾਰਨ ਹੈ ਕਿ ਉੱਥੇ ਪ੍ਰਸ਼ਾਸਨ ਨੂੰ ਕੰਮ ਕਰਨ ਦੇ ਵਿੱਚ ਜਾਂ ਰਾਹਤ ਕੰਮ ਕਰਨ ਦੇ ਲਈ ਤਕਲੀਫ ਆ ਰਹੀ ਹੈ, ਜਾਂ ਤਕਲੀਫ ਕਹਿ ਲਓ ਜਾਂ ਮੁਸ਼ਕਿਲ ਪੇਸ਼ ਆ ਰਹੀ ਹੈ। ਫੌਜ ਦੀਆਂ ਕਿਸ਼ਤੀਆਂ ਦੇ ਰਾਹੀਂ ਪੱਥਰ ਸਿੱਟ ਕੇ ਔਰ ਉਹਨੂੰ ਬੰਨ ਨੂੰ ਪੂਰਿਆ ਜਾ ਰਿਹਾ। ਪਰ ਜਿਵੇਂ ਹੁਣ ਜਿੱਧਰੋਂ ਪਾੜ ਪਿਆ ਹੋਇਆ, ਜਿੱਧਰੋਂ ਲੋਕਾਂ ਦੀ ਫੇਸ ਜਾਂਦੀ ਹੈ, ਉੱਧਰੋਂ ਲੋਕ ਪਾੜ ਪੂਰਦੇ ਤੇ ਉਹ ਪਾੜ ਅੱਗੇ ਵੱਧਦਾ ਜਾਂਦਾ। ਮਤਲਬ ਤੁਸੀਂ ਸਮਝਦੇ ਹੋਵੋਗੇ ਕਿ ਇੱਕ ਪਾਸੇ ਪਾੜ ਨੂੰ ਪੂਰਾ ਕਰਨਾ ਸ਼ੁਰੂ ਕਰਤਾ,
ਦੂਜੇ ਪਾਸੇ ਉਹ ਜਿਹੜਾ ਪਾੜ ਆ ਅੱਗੇ ਪਾਣੀ ਅੱਗੇ ਵਧਦਾ ਜਾ ਰਿਹਾ, ਇਸ ਕਰਕੇ ਇਹ ਬੰਦ ਨਹੀਂ ਹੁੰਦਾ। ਹੁਣ ਤੁਸੀਂ ਦੇਖੋ ਕਿ ਇੱਥੇ ਜ਼ਿਲ੍ਹੇ ਕਿਹੜੇ ਆਉਂਦੇ ਆ, ਸੰਗਰੂਰ ਆਉਂਦਾ ਵਾ, ਮਾਨਸਾ ਆਉਂਦਾ, ਬਠਿੰਡਾ ਆਉਂਦਾ। ਇੱਕ ਪਾਸੇ ਸੰਗਰੂਰ ਦੇ ਵਿੱਚ ਪਾਣੀ ਦੇਖੋ ਕਿੰਨਾ ਡੂੰਘਾ ਵਾ, ਦੂਜੇ ਪਾਸੇ ਮਾਨਸਾ ਦੇ ਵਿੱਚ ਪਾਣੀ ਹੈ ਨਹੀਂ ਗਾ ਇਸ ਵੇਲੇ, ਨਾ ਬਠਿੰਡੇ ਦੇ ਕਈ ਹਿੱਸੇ ਜਿੱਥੇ ਪਾਣੀ ਬਹੁਤ ਔਖ ਨਾਲ ਮਿਲਦਾ ਲੋਕਾਂ ਨੂੰ। ਕੀ ਸਰਕਾਰ ਜਿਹੜੀ ਹੈ ਜਿਹੜਾ ਘੱਗਰ ਤਬਾਹੀ ਮਚਾਉਂਦਾ ਹੈ, ਕਿ ਉਹਦੇ ਜਿਹੜੀ ਪਾਣੀ ਦੀ ਮੈਨੇਜਮੈਂਟ ਜੇ ਕਰ ਲਈ ਜਾਵੇ ਕਿ ਇਹਨਾਂ ਇਲਾਕਿਆਂ ਨੂੰ ਪਾਣੀ ਨਹੀਂ ਪੈ ਜਾ ਸਕਦਾ? ਕਿ ਜੇਕਰ ਪ੍ਰੋਪਰ ਸਫਾਈ ਹੋਵੇ, ਉਹਦੇ ਚੋਂ ਡਰੇਨੇਜ ਵਗੈਰਾ, ਉਹਦੇ ਚੋਂ ਕੈਨਾਲ ਵਗੈਰਾ ਕੱਢ ਕੇ ਨਿਕਾਸੀਆਂ ਸੂਏ ਇਹੋ ਜਿਹੇ ਡਿਵੈਲਪ ਕਰਕੇ ਕਿ ਜਦੋਂ ਓਵਰਫਲੋ ਹੋਵੇ ਉਦੋਂ ਉਹਨਾਂ 'ਚ ਪਾਣੀ ਛੱਡ ਦਿੱਤਾ ਜਾਵੇ, ਕਿ ਇਸ ਤਰ੍ਹਾਂ ਨਾਲ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ? ਬਿਲਕੁਲ ਦਿੱਤੀ ਜਾ ਸਕਦੀ, ਪਰ ਸਾਡੀ ਬੁੱਧੀ ਇਹ ਜੀ ਹੈ ਸਾਡੇ ਲੋਕਾਂ ਦੀ ਨਹੀਂ, ਸਾਡੇ ਸਿਆਸਤਦਾਨਾਂ ਦੀ, ਕਿ ਉਹ ਕਿਸੇ ਵੀ ਚੀਜ਼ ਤੋਂ ਤਬਾਹੀ ਦਾ ਕੰਮ ਤਾਂ ਲੈ ਸਕਦੇ ਆ ਪਾਣੀ ਤੋਂ, ਪਰ ਵਰਦਾਨ ਦਾ ਕੰਮ ਨਹੀਂ ਲੈ ਸਕਦੇ। ਜੀ ਜੀ ਅਗਲੀ ਗੱਲ ਕਰਦੇ, ਕਹਿੰਦੇ ਕ੍ਰਿਕਟ ਦੇ ਸ਼ੋਰ ਸ਼ਰਾਬੇ ਦੇ ਵਿੱਚ ਗਵਾਚੀ 2 ਧੀਆਂ ਦੀ ਕਹਿੰਦੇ ਇਤਿਹਾਸਿਕ ਪ੍ਰਾਪਰਤੀ, ਇਹ ਕੋਈ ਪਹਿਲੀ ਰੀ ਨਹੀਂ, ਇੱਦਾਂ ਪਹਿਲੋਂ ਵੀ ਬਹੁਤ ਰੁਲ ਗਏ। ਬਿਲਕੁਲ, ਇਹਦੇ 'ਚ ਕੋਈ ਝੂਠ ਨਹੀਂ ਹੈ ਜੀ। 19 ਦਿਨਾਂ ਦੇ ਅੰਦਰ 5 ਗੋਲਡ ਮੈਡਲ ਜਿੱਤੇ ਆ ਹਿਮਾ ਦਾਸ ਨੇ। 19 ਸਾਲ ਉਹਦੀ ਉਮਰ ਹੈ ਕੁੜੀ ਦੀ ਜੀ। ਦੂਜੀ ਕੁੜੀ 23 ਸਾਲਾਂ ਦੀ ਦੁਤੀ ਚੰਦ, ਇਹ ਕਹਿੰਦੀ ਹੈ ਕਿ ਸਾਡੀਆਂ ਪ੍ਰਾਪਤੀਆਂ ਬਹੁਤ ਹੈ ਪਰ ਸਾਨੂੰ ਕ੍ਰਿਕਟ ਜਿੰਨੀ ਤਵੱਜੋ ਨਹੀਂ ਮਿਲਦੀ। 11 ਸੈਕਿੰਡ ਦੌੜਨ ਦੇ ਲਈ ਉਹ ਕਹਿੰਦੇ ਕਿ ਸਾਲਾਂ ਤੋਂ ਅੱਡੀਆਂ ਘਟਾਈਆਂ। ਹਰ ਰੋਜ਼ ਜਿਹੜਾ ਦੌੜਾਕ ਹੈ ਹਰ ਰੋਜ਼ 10-10 ਘੰਟਿਆਂ ਵਾਂਗੂ ਪ੍ਰੈਕਟਿਸ ਕਰਦਾ ਹੈ, ਪਰ ਜੇਕਰ ਉਹ ਕਹਿੰਦੇ ਕਿ ਸਾਨੂੰ ਲੋਕ ਨਜ਼ਰਅੰਦਾਜ਼ ਕਰਦੇ ਆ ਤਾਂ ਕਿੰਨਾ ਮਾੜਾ ਲੱਗੂਗਾ। ਕਹਿੰਦੇ ਅਸੀਂ ਵੀ ਖਿਡਾਰੀ ਹਾਂ, ਸਾਨੂੰ ਵੀ ਕ੍ਰਿਕਟਰਾਂ ਵਾਂਗ ਪਿਆਰ ਦਿਓ, ਸਾਨੂੰ ਵੀ ਮੀਡੀਆ ਪਿਆਰ ਦੇਵੇ, ਪਰ ਨਹੀਂ। ਉਹ ਕਹਿੰਦੇ ਕਿ ਦੁਤੀ ਜਿਹੜੀ ਹੈ ਨਾ 11-32 ਸੈਕਿੰਡ ਦੇ ਵਿੱਚ ਇਹਨੇ 100 ਮੀਟਰ ਰੇਸ ਜਿੱਤਣ ਦੀ ਇਤਿਹਾਸਕ ਸਫਲਤਾ ਹੈ। ਤੇ ਕਹਿੰਦੇ ਕਿ ਪਰ ਕ੍ਰਿਕਟ ਦੇ ਵਰਲਡ ਕੱਪ ਦੇ ਰੌਲੇ ਦੇ ਵਿੱਚ ਮੇਰੀ ਸਫਲਤਾ ਉਹ ਦੱਬੀ ਗਈ। ਤੇ ਟੂਰਨਾਮੈਂਟ ਦੇ ਵਿੱਚ ਇਹ ਪਹਿਲੀ ਕੁੜੀ ਹੈ ਜਿਹਨੇ ਭਾਰਤ ਦੇ ਲਈ ਗੋਲਡ ਮੈਡਲ ਜਿੱਤਿਆ। 200 ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ ਆ। ਕ੍ਰਿਕਟ ਨੂੰ ਤਾਂ ਕਹਿੰਦੇ ਕਿ 8-10 ਦੇਸ਼ ਹੀ ਖੇਡਦੇ ਆ। ਸਾਡੀਆਂ ਜਿਹੜੀਆਂ ਗੇਮਾਂ ਹੁੰਦੀਆਂ ਐਥਲੈਟਿਕਸ ਦੇ ਵਿੱਚ ਉਹ ਕਹਿੰਦੇ ਕਿ 200 ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ, ਉਹਨਾਂ ਨੂੰ ਹਰਾਇਆ। ਅਸੀਂ ਮਾੜੀ ਮੋਟੀ ਪ੍ਰਾਪਤੀ ਨਹੀਂ ਹੈ। ਔਰ ਇੱਕ ਤੁਸੀਂ ਦੇਖੋ ਕਿ ਭਾਰਤ ਮਹਾਨ ਦਾ ਦੁਖਾਂਤ ਕੀ ਹੈ। ਇੱਥੋਂ ਦੇ ਲੋਕਾਂ ਦਾ ਦਿਮਾਗ ਇੰਨਾ ਕੰਮ ਕਰਦਾ ਵਾ। ਇੱਕ ਖਬਰ ਮੈਂ ਪੜ੍ਹ ਰਿਹਾ ਸੀ, ਹੋ ਸਕਦਾ ਉਹ ਖਬਰ ਡਾਕਟਰੇਟ ਹੋਵੇ ਪਰ ਸਹੀ ਹੈ ਖਬਰ। ਉਹਦੇ 'ਚ ਲਿਖਿਆ ਗਿਆ ਕਿ ਹਿਮਾ ਦਾਸ ਦੀ ਜਾਤੀ ਲੋਕਾਂ ਨੇ ਖੋਜੀ। ਲਾਹਣ ਪੈ ਜੇ ਲੋਕਾਂ ਤੇ ਜਿਹੜੇ ਕਿਸੇ ਖਿਡਾਰੀ ਦਾ, ਇੱਕ ਖਿਡਾਰੀ ਨੇ 19 ਦਿਨਾਂ ਦੇ ਵਿੱਚ 5 ਗੋਲਡ ਮੈਡਲ ਜਿੱਤੇ। ਉਹ ਖਿਡਾਰੀ ਨੇ ਜਿਹੜਾ 11-11 10-10 ਘੰਟੇ ਪ੍ਰੈਕਟਿਸ ਕਰਦਾ ਵਾ। ਕਿ ਤੁਸੀਂ ਲਾਹਣ ਸੀ ਉਹਦੀ ਤੁਸੀਂ ਜਾਤੀ ਖੋਜ ਰਹੇ ਹੋ, ਕਮਾਲ ਦੀ ਗੱਲ। ਔਰ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਲੋਕਾਂ, ਇਹੋ ਜਿਹੇ ਲੋਕ ਜਿਹੜੇ ਸਾਡੇ ਲਈ ਸੋਹਣ ਪਰੀਆਂ ਨੇ ਜਿਹੜੀਆਂ ਕੁੜੀਆਂ, ਉਹਨਾਂ ਇੱਥੇ ਕੋਈ ਐਲਾਨ ਦਿਓ ਕਿ ਬਈ ਫਲਾਨੀ ਕੁੜੀ ਹੈ ਜੀ ਹਿਮਾ ਦਾਸ, ਉਹਦਾ ਇਸ ਤਰੀਕੇ ਨਾਲ ਸਵਾਗਤ ਹੋਊਗਾ, ਇਸ ਤਰੀਕੇ ਨਾਲ। ਕੀ ਸਿੰਗਲ ਦੇ ਟਵੀਟ ਕਰਕੇ ਬਹਿ ਜਾਂਦੇ? ਜਦੋਂ ਇਹੀ ਕ੍ਰਿਕਟ ਟੀਮ ਹਾਰੀ ਤਾਂ ਲਾ ਮੀਡੀਆ, ਲਾ ਸਿਆਸਤਦਾਨ, ਲਾ ਬਾਲੀਵੁੱਡ ਸਾਰੇ ਰੋਂਦੇ। ਪਰ ਹੁਣ ਉਹਨਾਂ ਕੁੜੀਆਂ ਨੇ ਐਡੀਆਂ ਵੱਡੀਆਂ ਪ੍ਰਾਪਤੀਆਂ ਕਿ ਦੇਸ਼ ਨੂੰ ਸਲਾਮ ਕਰਨਾ ਚਾਹੀਦਾ ਹੈ। ਪਰ ਪਤਾ ਨਹੀਂ ਸਾਡੇ ਲੋਕਾਂ ਦਾ, ਸਾਡੇ ਮੀਡੀਆ ਦਾ ਰੁਖ ਕਿੱਧਰ ਨੂੰ ਹੈ। ਇਹਨਾਂ ਨੂੰ 11 ਕੁ ਦਿਨਾਂ ਨਾਲ ਲਗਾ ਜਾਂਦੇ ਆ ਤੇ ਬਾਕੀ ਜਿਹੜੇ ਹਜ਼ਾਰਾਂ ਸੈਂਕੜੇ ਲੱਖਾਂ ਖਿਡਾਰੀ ਰੋਲਦੇ ਫਿਰਦੇ ਆ, ਉਹਨਾਂ ਨੂੰ ਇਹ ਖਿਡਾਰੀ ਨਹੀਂ ਮੰਨਦੇ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਗਿਣਦੇ ਨਹੀਂ ਇਹ। ਜੀ ਬਿਲਕੁਲ। ਬਹੁਤ ਬਹੁਤ ਪ੍ਰਵੀਨ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।